ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ, ਵਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਜਾਣਕਾਰੀਆਂ ਚਾਹੀਦੀਆਂ ਨੇ ਜਾਂ ਪਾਲਿਸੀ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਬੇਅਦਬੀ ਦੀ ਕੋਸ਼ਿਸ਼ ਤੋਂ। ਇਸ ਕੋਸ਼ਿਸ਼ ਦੀ ਦੋਸ਼ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕਤਲ ਹੋ ਗਿਆ ਜੀ। ਜੀ ਬਿਲਕੁਲ, ਇਹ ਬੀਤੀ ਰਾਤ ਦੀ ਗੱਲ ਹੈ ਜਦੋਂ ਇੰਡੀਆ ਦੇ ਵਿੱਚ ਰਾਤ ਸੀਗੀ। ਜੀ ਤਾਂ ਉਸ ਵੇਲੇ ਇਹ ਸਾਰਾ ਕੁਝ ਵਾਪਰਦਾ। ਸਵੇਰੇ ਜਿਹਦਾ ਪਤਾ ਲੱਗਦਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ, ਬੇਅਦਬੀ ਇੱਕ ਬਹੁਤ ਸੈਂਸਿਟਿਵ ਮਸਲਾ ਹੁੰਦਾ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਉਹ ਜਾਣਨਾ ਚਾਹੁੰਦੇ ਹੁੰਦੇ ਕੀ ਹੋਇਆ ਕੀ ਨਹੀਂ। ਦੇਖੋ, ਨਾਜ਼ੁਕ ਮੁੱਦੇ 'ਚ ਆਪਾਂ ਉਹੀ ਗੱਲ ਕਰਾਂਗੇ ਜਿਹੜੀ ਹੁਣ ਤੱਕ ਆਫੀਸ਼ੀਅਲੀ ਆਈ ਆ ਸਾਹਮਣੇ। ਪਹਿਲੀ ਗੱਲ ਤੇ ਇਹ ਆ ਜੀ ਕਿ ਮਰਨ ਵਾਲੇ ਦੀ ਹਾਲੇ ਤੱਕ ਪਛਾਣ ਨਹੀਂ ਆਈ, ਮ੍ਰਿਤਕ ਦੀ ਕੋਈ ਪਛਾਣ ਨਹੀਂ ਹੈ। ਜੀ ਦੂਜੀ ਚੀਜ਼ ਕਿ ਮਾਰਨ ਦੇ ਦੋਸ਼ ਦੇ ਵਿੱਚ ਰਮਨਦੀਪ ਸਿੰਘ ਮੰਗੂ ਮੱਠ ਨੂੰ ਅਰੈਸਟ ਕਰ ਲਿਆ ਗਿਆ। ਜੀ ਤੇ ਤੀਜੀ ਗੱਲ ਕਿ ਇੱਕ ਵੀਡੀਓ ਕਿ ਦੋ ਵੀਡੀਓ ਮਾਰਨ ਤੋਂ ਪਹਿਲਾਂ ਦੇ ਆ ਤੇ ਇੱਕ ਸ਼ਾਇਦ ਬਾਅਦ ਦਾ, ਯਾਨੀ ਮਰਨ ਤੋਂ ਪਹਿਲਾਂ ਦਾ ਵੀ ਵੀਡੀਓ ਤੇ ਬਾਅਦ ਦਾ ਵੀ ਆ। ਜੀ ਪਰ ਸੀਸੀਟੀਵੀ ਹਾਲੇ ਜਿਹੜੀ ਆ ਪੁਲਿਸ ਉਹ ਆਪਣੇ ਕਬਜ਼ੇ 'ਚ ਲਵੇਗੀ ਤੇ ਫਿਰ ਦੇਖੇਗੀ। ਤੇ ਪੁਲਿਸ ਦਾ ਜਿਹੜਾ ਆਫੀਸ਼ੀਅਲੀ ਬਿਆਨ ਆ ਉਹਦੇ 'ਚ ਉਹਨਾਂ ਨੇ ਇੱਕ ਗੱਲ ਇਹ ਆਖੀ ਆ ਕਿ ਹਾਲਾਂਕਿ ਚਾਰਜ ਜਿਹੜੇ ਲਾਏ ਆ ਉਹ 304 ਦੇ ਲਾਏ ਆ, ਪਰ ਅਸੀਂ ਇਹਨੂੰ 302 'ਚ ਕਨਵਰਟ ਕਰ ਸਕਦੇ ਹਾਂ ਅੱਗੇ ਜਾ ਕੇ। ਪਹਿਲਾਂ ਅਸੀਂ ਜੋ ਮ੍ਰਿਤਕ ਹੈ ਉਹਨੂੰ ਅਸੀਂ ਵੇਖ ਰਹੇ ਹਾਂ ਕਿ ਉਹਦੀ ਪਛਾਣ ਹੋ ਜਾਵੇ, ਫਿਰ ਉਸ ਤੋਂ ਬਾਅਦ ਅੱਗੇ ਵਧਾਂਗੇ। ਦੋਸ਼ ਇਹ ਆ, ਮਤਲਬ ਕਿ ਹੁਣ ਜਿਹੜਾ ਦੋਸ਼ ਲੱਗਿਆ ਕਿ ਇਹਨੂੰ ਵਾਸ਼ਰੂਮ 'ਚੋਂ ਫੜਿਆ ਗਿਆ ਰਾਤ ਕੋਈ 12 ਵਜੇ ਦਾ ਟਾਈਮ ਹੋਏਗਾ, ਸੇਵਾਦਾਰ ਵੱਲੋਂ। ਇਹ ਰਮਨਦੀਪ ਸਿੰਘ ਮੰਗੂ ਮੱਠ ਹੈ ਜਿਹੜਾ, ਇਹ ਕਹਿੰਦੇ ਜੀ ਕੁਦਰਤੀ ਕਿਤੇ ਉਸੇ ਗੁਰਦੁਆਰੇ 'ਚ ਠਹਿਰਿਆ ਹੋਇਆ ਸੀਗਾ ਇਤਫਾਕਨ। ਠੀਕ ਹੈ ਜੀ। ਬੇਸਿਕਲੀ ਇਹ ਲੁਧਿਆਣੇ ਦਾ। ਇਹ ਉਹ ਰਮਨਦੀਪ ਸਿੰਘ ਮੰਗੂ ਮੱਠ ਹੈ ਜਿਹਦੀ ਲੜਾਈ ਹੋਈ ਸੀ ਵਿੱਕੀ ਸਿੰਘ ਥਾਮਸ ਨਾਲ ਬਹੁਤ ਜ਼ਿਆਦਾ। ਪਹਿਲਾਂ ਇਕੱਠੇ ਸਨ, ਦੋਵਾਂ ਨੇ ਇੱਕ ਦੂਜੇ ਤੇ ਦੋਸ਼ ਲਾਏ ਸੀ। ਉਹ ਕਹਿੰਦਾ ਸੀ ਇਹ ਨਸ਼ਾ ਪੱਤਾ ਕਰਦਾ, ਉਹ ਕਹਿੰਦਾ ਸੀ ਉਹ ਇਹ ਕਰਦਾ ਹੈ। ਉਸ ਤੋਂ ਬਾਅਦ ਪਿੱਛੇ ਜੇ ਇੱਕ ਕੁੱਲੜ ਪੀਜੇ ਵਾਲਿਆਂ ਦਾ ਰੌਲਾ ਪੈ ਗਿਆ ਸੀ, ਉਦੋਂ ਵੀ ਰਮਨਦੀਪ ਸਿੰਘ ਮੰਗੂ ਮੱਠ ਗਏ ਸੀ ਉੱਥੇ ਆਪਦੇ ਸਾਥੀਆਂ ਨਾਲ। ਉੱਥੇ ਕੀ ਹੋਇਆ ਸੀਗਾ ਕਿ ਉਹਨਾਂ ਨੇ ਇੱਕ ਸੀਸੀਟੀਵੀ ਵੀਡੀਓ ਕਟਿੰਗ ਚਲਾਈ ਸੀਗੀ ਜਿਹਦੇ 'ਚ ਇਹਨਾਂ ਦਾ ਇੱਕ ਸਾਥੀ ਹੈ ਜਿਹੜਾ ਉਹ ਦੋਸ਼ ਲੱਗਾ ਉਹਦੇ ਤੇ ਕਿ ਕਥਿਤ ਤੌਰ ਤੇ ਉਹ 50,000 ਰੁਪਇਆ ਮੰਗਿਆ ਜੀ। ਇਸ ਤੋਂ ਇਲਾਵਾ ਮੰਗੂ ਮੱਠ ਤੇ ਹੋਰ ਵੀ ਕੇਸ ਦਰਜ ਨੇ, ਜਿਹੜਾ ਕਿ ਪੁਲਿਸ ਨੇ ਹਾਲੇ ਤੱਕ ਕੋਈ ਉਹਦੀ ਤਫਸੀਲ ਤੇ ਨਹੀਂ ਦੱਸੀ। ਉਹਨਾਂ ਨੇ ਕਿਹਾ ਕਿ ਜੇਲ੍ਹ 'ਚ ਰਹਿ ਚੁੱਕਾ ਪਹਿਲਾਂ। ਇਸ ਗੱਲ ਦੀ ਤਾਂ ਤਸਦੀਕ ਹੋ ਗਈ ਕਿਉਂਕਿ ਵਿੱਕੀ ਥਾਮਸ ਵਾਲੇ ਜਿਹੜਾ ਝਗੜਾ ਸੀ ਉਹਦੇ 'ਚ ਇੱਕ ਬੰਦੇ ਦਾ ਗੁੱਟ ਵੜਤਾ ਸੀ ਇਹਨੇ, ਤੇ ਲੁਧਿਆਣੇ ਇਹਦੇ ਘਰ 'ਚੋਂ ਫੜਿਆ ਸੀਗਾ। ਉਹ ਮੈਂ ਵੀਡੀਓ ਦੇਖੀ ਹੈ ਜਿਸ ਵੇਲੇ ਇਹਨੂੰ ਅਰੈਸਟ ਕਰਕੇ ਲੈ ਕੇ ਗਏ ਸਨ। ਹੁਣ ਰਮਨਦੀਪ ਸਿੰਘ ਮੰਗੂ ਮੱਠ ਉੱਥੇ ਠਹਿਰਿਆ ਹੋਇਆ ਸੀਗਾ, ਉਹ ਬੰਦਾ ਵਾਸ਼ਰੂਮ 'ਚ ਆਇਆ। ਬੰਦਾ ਵੀ ਕੀ ਆ, 20 ਤੋਂ 30 ਸਾਲ ਏਜ ਲੱਗ ਰਹੀ ਆ ਉਹਦੀ। ਉਹਨੂੰ ਇਹਨਾਂ ਨੇ ਫੜਿਆ। ਬਾਅਦ ਦੇ ਵਿੱਚ ਜੋ ਹੁਣ ਦੋਸ਼ ਲੱਗ ਰਹੇ ਆ ਉਹ ਇਹ ਲੱਗ ਰਹੇ ਆ ਕਿ ਉਹ ਮੰਨਿਆ ਕਿ ਮੈਨੂੰ ਕਿਸੇ ਨੇ ਭੇਜਿਆ। ਠੀਕ ਹੈ। ਅੱਛਾ, ਉਹਦੀ ਇੱਕ ਵੀਡੀਓ ਆ 1 ਮਿੰਟ 30 ਕੁ ਸੈਕਿੰਡ ਦੀ। ਉਸ ਵੀਡੀਓ 'ਚ ਉਹ ਕਹਿ ਰਿਹਾ ਕਿ ਮੈਨੂੰ ਸੁਖੀ ਨੇ ਭੇਜਿਆ। ਫਿਰ ਇਸ ਤੋਂ ਇਲਾਵਾ ਉਹ ਸ਼ਾਇਦ ਕਹਿ ਰਿਹਾ ਕਿ ਮਤਲਬ ਕਿ ਪੈਸਿਆਂ ਦੀ ਗੱਲ ਕਰ ਰਿਹਾ ਤੇ ਤੈਨੂੰ ਕਿੰਨੇ ਪੈਸੇ ਦੇਣੇ ਸੀ, ਉਹ ਪੈਸੇ ਵੀ ਭੁੱਲ ਰਿਹਾ। 200 400 ਏਦਾਂ 2-3000 ਰੁਪਏ ਦੇਣਾ ਸੀ। ਪਰ ਉਸ ਵੀਡੀਓ 'ਚ ਉਹ ਗੱਲ ਜ਼ੋਰ ਦੇ ਕੇ ਕਹਿੰਦਾ ਕਿ ਮੈਂ ਇਮਾਨਦਾਰ ਆ, ਮੈਂ ਕੁਛ ਨਹੀਂ ਕੀਤਾ। ਮੈਨੂੰ ਕਿਹਾ ਸੀਗਾ ਕਰਨ ਵਾਸਤੇ, ਪਰ ਮੈਂ ਕੀਤਾ ਕੁਛ ਨਹੀਂ। ਉਹ 2-3 ਵਾਰੀ ਇਹ ਚੀਜ਼ ਦੁਹਰਾਉਂਦਾ ਹੈ। ਅੱਛਾ, ਉਸੇ ਵੀਡੀਓ 'ਚ ਇੱਕ ਗੱਲ ਉਹ ਭੌਂ ਕੇ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਤੇ ਸੁਖੀ ਨੇ ਕਿਹਾ, ਜਿਹੜਾ ਬੰਦਾ ਵੀਡੀਓ ਬਣਾ ਰਿਹਾ। ਅੱਛਾ,
हाँ जी, ਉਹ ਜੀ ਤੁਸੀਂ ਦੇਖ ਲਿਓ, 1.5 ਮਿੰਟ ਦੀ ਹੂੰ ਵੀਡੀਓ ਮੈਂ ਤੁਹਾਨੂੰ ਹੁਣੇ ਸੈਂਡ ਕਰ ਦੂੰਗਾ ਜੀ ਜੀ ਉਸ ਤੋਂ ਬਾਅਦ। ਤੇ ਉਸ ਵੀਡੀਓ 'ਚ ਉਹ ਵੀ ਕਹਿ ਰਿਹਾ, ਜਿਹਨੂੰ ਪੁਆਇੰਟ ਆਊਟ ਕੀਤਾ, ਜਿਹੜੇ ਅੱਜ ਪੁਲਿਸ ਅਫੀਸ਼ੀਅਲ ਬੋਲ ਰਹੇ ਸਨ, ਸ਼ਾਇਦ ਆਈਜੀ ਸੀਗੇ, ਹੂੰ ਉਹਨਾਂ ਨੇ ਇਹਨੂੰ ਪੁਆਇੰਟ ਆਊਟ ਵੀ ਕੀਤਾ ਹੈ ਕਿ ਇਹਦੀ ਤਫਤੀਸ਼ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ, ਕਿਉਂਕਿ ਉਹ ਤਾਂ ਕਹਿ ਰਿਹਾ ਕਿ ਤੁਸੀਂ ਤੇ ਸੁੱਖੀ ਨੇ ਕਿਹਾ ਸੀ ਭਾਜੀ। ਹੂੰ ਇਹ ਹੁਣ ਤੁਸੀਂ ਕਿਹਨੂੰ ਕਹਿ ਰਿਹਾ? ਜਦ ਕਿ ਵੀਡੀਓ ਬਣਾਉਣ ਵਾਲੇ ਨੇ ਕਿਤੇ ਵੀ ਟੋਕਿਆ ਨਹੀਂ ਕਿ ਹਾਂ ਬਈ ਓਏ ਮੈਂ ਤੈਨੂੰ ਕੀ ਕਿਹਾ। ਜੀ ਜੀ ਮਤਲਬ ਕਿ ਇਹ ਚੀਜ਼ਾਂ ਹਾਲੇ ਅਸਪਸ਼ਟ ਨੇ ਕਿ ਅਸਲ ਦੇ ਵਿੱਚ ਉੱਥੇ ਵਾਪਰਿਆ ਕੀ ਆ। ਹੂੰ ਹੁਣ ਉਹ ਮੰਨਿਆ ਜ਼ਰੂਰ ਆ, ਵਿੱਚ ਉਹ ਪਹਿਲਾਂ ਨਾਂ ਲੈਂਦਾ ਕਿ ਮੈਂ ਫਗਵਾੜੇ ਦਾ, ਫਿਰ ਕਹਿੰਦਾ ਦੋਸਾਂਝਾਂ ਦਾ। ਹੁਣ ਜਿਹੜੇ ਇੱਕ ਦੋ ਨੰਬਰ ਉਹਦੇ ਤੋਂ ਲਏ ਗਏ ਆ ਉਹ ਹਰਿਆਣੇ ਦੇ ਆ। ਮਤਲਬ ਕਿ ਬਹੁਤ ਸਾਰੀਆਂ ਚੀਜ਼ਾਂ ਅਸਪਸ਼ਟ ਨੇ, ਜੀ ਜੀ ਬਹੁਤ ਸਾਰੀਆਂ ਚੀਜ਼ਾਂ ਅਸਪਸ਼ਟ ਨੇ ਕਿ ਇਹ ਬੇਅਦਬੀ, ਇੱਕ ਗੱਲ ਤਾਂ ਜਿਹੜੀ ਆ ਉਹ ਸਾਫ਼ ਕਹਿ ਦਿੱਤੀ ਗਈ ਕਿ ਬੇਅਦਬੀ ਨਹੀਂ ਹੋਈ। ਹੂੰ ਇਹ ਬੰਦਾ ਸਿਰਫ ਵਾਸ਼ਰੂਮ 'ਚੋਂ ਸੀ, ਜਿਹੜਾ ਹੁਣ ਤੱਕ ਕਿਹਾ ਗਿਆ ਕਿ ਵਾਸ਼ਰੂਮ 'ਚ ਫੜਿਆ ਗਿਆ। ਤੇ ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀਗੀ ਹੂੰ ਤਾਂ ਇਹ ਉਸ ਵੇਲੇ ਵੀ ਉਹਨੇ ਕੋਈ ਕਮੈਂਟ ਮਤਲਬ ਕਿ ਗਲਤ ਕੀਤੇ। ਉਹਦੀ ਹਾਲਾਂਕਿ ਆਪਣੇ ਕੋਲ ਕੋਈ ਪੁਸ਼ਟੀ ਨਹੀਂ ਹੈ, ਕੋਈ ਰਿਕਾਰਡਿੰਗ ਨਹੀਂ ਹੈਗੀ ਕਿ ਸਾਡੀ ਬਾਣੀ ਵੱਡੀ ਹੈ, ਤੁਹਾਡੀ ਬਾਣੀ ਛੋਟੀ ਹੈ, ਕੁਝ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਨੇ, ਜਿਹਦੀ ਕਿ ਆਪਣੇ ਕੋਲ ਕੋਈ ਪੁਸ਼ਟੀ ਨਹੀਂ ਹੈਗੀ ਜੀ। ਠੀਕ ਹੈ ਨਾ। ਇਹ ਮਤਲਬ ਕਿ ਜੋ ਆਪਾਂ ਕਹਿ ਸਕਦੇ ਗੁਰੂ ਘਰ ਦੇ ਵਿੱਚ ਮੌਜੂਦ ਸੇਵਾਦਾਰ ਹੈ ਜਾਂ ਨਿਹੰਗ ਸਿੰਘ ਦੇ ਸਾਥੀ ਹੈ, ਉਹਨਾਂ ਦਾ ਕਹਿਣਾ ਹੈ ਕਿ ਇਹ ਮੰਨ ਰਿਹਾ ਸੀਗਾ ਵੀ ਮਤਲਬ ਕਿ ਫਿਰ ਉਸ ਤੋਂ ਬਾਅਦ, ਪਰ ਜਦ ਕਿ ਉਹ ਜਿੰਨੀ ਕੁ ਵੀਡੀਓ ਵਾਇਰਲ ਹੋਈ ਆ ਉਹਦੇ ਚੋਂ ਕਹਿ ਰਿਹਾ ਵਾ ਕਿ ਮੈਨੂੰ ਕਿਹਾ ਗਿਆ ਸੀ ਖਲਾਰਾ ਪਾਉਣ ਲਈ, ਪੁੱਠੀਆਂ ਸਿੱਧੀਆਂ ਗੱਲਾਂ ਲਿਖਣ ਲਈ, ਮਤਲਬ ਕਿ ਇਸ ਤਰ੍ਹਾਂ ਦੀ, ਪਰ ਮੈਂ ਨਹੀਂ ਕੀਤਾ, ਮੈਂ ਇਮਾਨਦਾਰ ਹਾਂ, ਮੈਂ ਮਿਹਨਤੀ ਹਾਂ। ਉਹ ਇੰਨੀਆਂ ਗੱਲਾਂ ਕਰਦਾ। ਤਾਂ ਹੁਣ ਮਤਲਬ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਕਹਿ ਲਓ ਜਾਂਚ ਪੜਤਾਲ ਦਾ ਵਿਸ਼ਾ ਨੇ। ਜਾਂਚ ਪੜਤਾਲ ਦਾ ਵਿਸ਼ਾ ਇਉਂ ਹੀ ਆ ਕਿ ਬਈ ਇਹ ਬੰਦਾ ਕੌਣ ਸੀ, ਕਿੱਥੋਂ ਆਇਆ, ਜੇ ਭੇਜਿਆ ਤਾਂ ਕਿਸਨੇ ਭੇਜਿਆ, ਉਹਦੀ ਮਨਸ਼ਾ ਕੀ ਸੀਗੀ। ਤੇ ਇਸ ਤੋਂ ਇਲਾਵਾ ਇਹ ਜੇ ਗੱਲ ਕਰੀਏ ਆਪਾਂ 12 ਕੁ ਵਜੇ ਫੜਿਆ ਗਿਆ, 3 ਤੋਂ 4 ਦੇ ਵਿਚਾਲੇ ਦੱਸਦੇ ਆ ਕਿ ਇਹਨੂੰ ਮਾਰਿਆ ਗਿਆ। ਪੁਲਿਸ ਨੂੰ ਸੂਚਿਤ ਜਿਹੜਾ ਹੈ, ਪੁਲਿਸ ਕਹਿੰਦੀ ਹੈ ਕਿ ਸਾਨੂੰ ਅਰਲੀ ਮਾਰਨਿੰਗ ਕੀਤਾ ਗਿਆ, ਮਤਲਬ ਕਿ ਘਟਨਾ ਵਾਲੀ ਸੂਚਨਾ ਜਿਹੜੀ ਸ਼ਾਇਦ ਦੇਰ ਨਾਲ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਇਹ ਹੈ ਕਿ ਅਸੀਂ ਇਸ ਕਰਕੇ ਥੋੜਾ ਜਿਹਾ ਬਈ ਆਪਦਾ ਸੋਚ ਵਿਚਾਰ ਕੇ ਜਾ ਰਹੇ ਸੀ ਅੱਗੇ ਸਾਡੀ ਟੀਮ, ਕਿ ਕਿਤੇ ਜੋ ਗੁਰੂ ਘਰ ਦੀ ਮਰਿਆਦਾ ਉਹਦਾ ਉਲੰਘਣ ਨਾ ਹੋ ਜਾਵੇ ਕਿਸੇ ਕਿਸਮ ਦਾ। ਜੀ ਜੀ ਉਹ ਇਹ ਵੀ ਸਵਾਲ ਉੱਠਿਆ ਨਾ ਕਿ ਫਿਰ ਤੁਸੀਂ ਗਏ ਕਿਉਂ ਨਹੀਂ, ਕਿਉਂਕਿ ਸਾਰੀ ਰਾਤ 'ਚ ਇਸ ਤਰ੍ਹਾਂ ਸਭ ਕੁਝ ਚੱਲਦਾ ਰਿਹਾ ਤਾਂ ਤੇ ਤੁਹਾਨੂੰ ਸੂਚਨਾ ਜਿਹੜੀ ਇੰਨੀ ਲੇਟ ਮਿਲੀ, ਜਾਂ ਤੁਸੀਂ ਮਤਲਬ ਕਿ ਗੁਰੂ ਘਰ ਦੇ ਵਿੱਚ ਐਂਟਰ ਹੀ ਬਹੁਤ ਲੇਟ ਕਰ ਸਕੇ ਹੋ। ਤਾਂ ਖੈਰ ਇੱਕ ਵਾਰੀ ਉੱਥੇ ਇਕੱਠ ਹੋ ਗਿਆ ਸੀ ਬਹੁਤ ਜ਼ਿਆਦਾ, ਮਤਲਬ ਕਿ ਜਿਵੇਂ ਆਪਾਂ ਕਹੀਏ ਤਣਾਅ ਤੇ ਫੈਲ ਹੀ ਜਾਂਦਾ, ਪਰ ਬਾਅਦ ਦੇ ਵਿੱਚ ਪੁਲਿਸ ਅਫਸਰਾਂ ਨੇ ਇੱਕ ਵਾਰੀ ਮਾਮਲਾ ਸੁਲਟਾ ਲਿਆ। ਹੁਣ ਇਹਦੇ 'ਚ ਹੋਇਆ ਕੀ ਆ? ਹੋਇਆ ਇਹ ਆ ਕਿ ਰਮਨਦੀਪ ਸਿੰਘ ਮੰਗੂ ਵੱਟ ਤੇ 304 ਦਾ ਕੇਸ ਲਾਇਆ ਗਿਆ, 302 ਦਾ ਨਹੀਂ। ਜਦ ਕਿ ਰਮਨਦੀਪ ਸਿੰਘ ਮੰਗੂ ਮੱਠ ਨੇ ਮਾਰ ਕੇ ਉਸ ਤੋਂ ਬਾਅਦ ਇਹ ਖੁਦ ਦਾਵਾ ਕੀਤਾ ਕਿ ਮੈਂ ਮਾਰਤਾ ਜੀ, ਪਰ ਬਾਵਜੂਦ ਇਸ ਤੇ 304 ਲਾਈ ਗਈ ਆ। ਪਰ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ 302, ਉਹ ਤਾਂ ਤੁਹਾਨੂੰ ਪਤਾ ਹੀ ਆ, ਇੱਕ ਵਾਰੀ ਇਹਨਾਂ ਨੇ ਮੰਗ ਮੰਨ ਲਈ ਕਿ 304 'ਚ ਅਸੀਂ ਪਰਚਾ ਕੱਟ ਦਿੰਦੇ, ਉਹ ਕੱਟ ਦੇਣਗੇ, ਜਾ ਕੇ 302 ਦਾ ਕਰ ਦੇਣਗੇ। ਦੂਜੀ ਚੀਜ਼ ਜਿਹੜੀ ਆ ਕਿ ਉਹ ਇੱਕ ਦਾਵਾ ਇਹ ਕੀਤਾ ਗਿਆ ਕਿ ਪੁਲਿਸ ਵਾਅਦਾ ਕਰਕੇ ਗਈ ਆ ਕਿ ਸਾਰਾ ਮਾਮਲਾ ਇਨਵੈਸਟੀਗੇਟ ਕਰਕੇ ਜੋ ਸੰਗਤ ਹੈ ਜਿਹੜੀ ਇੱਕ ਕਮੇਟੀ ਬਣਾਈ ਗਈ ਆ ਤਾਂ ਉਹਨੂੰ 7 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਸੌਂਪੇਗੀ। ਇਹ ਚੀਜ਼ਾਂ ਔਨ ਰਿਕਾਰਡ ਨੇ, ਜਿਹੜੀਆਂ ਚੀਜ਼ਾਂ ਔਨ ਰਿਕਾਰਡ ਆਈਆਂ ਨੇ ਤੇ ਹੁਣ ਤੱਕ ਜਿੰਨੀ ਵੀ ਉਧਰੋਂ ਗੱਲ ਆਈ ਆ, ਜਿੰਨੀ ਵੀ ਉਧਰੋਂ ਆਈ ਆ, ਉਹ ਸਾਰਾ ਕੁਝ ਇਹੀ ਆ। ਬਾਕੀ ਹੁਣ ਉਹ 3-4 ਘੰਟਿਆਂ 'ਚ ਕੀ ਹੋਇਆ, ਕੀ ਵਾਪਰਿਆ, ਇਹ ਸੀਸੀਟੀਵੀ ਦਾ ਜਾਂਚ ਪੜਤਾਲ ਦਾ ਵਿਸ਼ਾ ਹੈ। ਕਿੱਦਾਂ, ਕਿੰਨੇ ਲੱਭਿਆ, ਉਹ ਕਿੱਥੋਂ ਆਇਆ, ਕੀ ਹਿਸਾਬ ਕਿਤਾਬ ਆ। ਫਿਰ ਉਹ ਜਿਵੇਂ ਮੈਂ ਕਿਹਾ ਕਿ ਪੁਆਇੰਟ ਆਊਟ ਕੀਤਾ ਗਿਆ ਉਸ ਚੀਜ਼ ਨੂੰ, ਉਹ ਕੌਣ ਹੈ ਵੀਡੀਓ ਬਣਾਉਣ ਵਾਲਾ। ਇਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਜਾਂਚ ਪੜਤਾਲ 'ਚ ਅੱਗੇ ਵਧਣਗੀਆਂ ਤਦ ਹੀ ਪਤਾ ਲੱਗੇਗਾ। ਪਰ ਅੱਜ ਦਿਨ ਭਰ ਇਸ ਖਬਰ ਦੀ ਜਿਹੜੀ ਆ ਪੰਜਾਬ 'ਚ ਪੂਰੀ ਚਰਚਾ ਹੁੰਦੀ ਰਹੀ ਆ ਕਿ ਆਖਰ ਇਹ ਕੀ ਚੱਲਦਾ ਪਿਆ। ਆਪਾਂ ਦੇਖਦੇ ਆ ਨਾ ਕਿ ਬੇਅਦਬੀ ਦੀਆਂ ਘਟਨਾਵਾਂ ਤੇ ਚੱਲ ਹੀ ਰਹੀਆਂ ਨੇ, ਉਹ ਤੇ ਪਤਾ ਨਹੀਂ ਕਿਉਂ ਸਾਡੀ ਧਰਤੀ ਤੇ ਇਹ ਪਾਪ ਵਾਰ-ਵਾਰ ਹੋ ਰਿਹਾ। ਪਰ ਇਸ ਤੋਂ ਇਲਾਵਾ ਜੇ ਹੁਣ ਤੁਸੀਂ ਵੇਖੋਗੇ ਤੇ ਬੇਅਦਬੀ ਦੇ ਦੋਸ਼ਾਂ ਦੇ ਤਹਿਤ ਇਹ ਜਿਹੜੇ ਕਤਲ ਵੀ ਹੋ ਰਹੇ ਆ ਨਾ ਜੀ, ਜਾਂ ਬੇਅਦਬੀ ਕਰਨ ਵਾਲਿਆਂ ਦੇ ਕਤਲ ਹੋ ਰਹੇ ਆ, ਦੋਸ਼ ਇਸ ਕਰਕੇ ਕਿਉਂਕਿ ਅੱਗੇ ਕਪੂਰਥਲਾ 'ਚ, ਇਸ ਕਰਕੇ ਮੈਂ ਇੱਕ ਤੁਹਾਨੂੰ ਥੋੜੀ ਜਿਹੀ ਬੇਨਤੀ ਵੀ ਕਰੂੰਗਾ। ਕਈ ਵਾਰ ਸਾਨੂੰ ਇਹ ਲੱਗ ਜਾਂਦਾ ਕਿ ਯਾਰ ਅਸੀਂ ਸ਼ਾਇਦ ਇਹਨਾਂ ਚੀਜ਼ਾਂ ਤੋਂ ਕੁਝ ਹਟ ਕੇ ਕਰ ਰਹੇ ਹਾਂ, ਪਰ ਬੇਨਤੀ ਕਰੂੰਗਾ ਕਿ ਅਸੀਂ ਇਸ ਤਰ੍ਹਾਂ ਦਾ ਇੱਕ ਮਾਮਲਾ ਦੇਖਿਆ ਕਪੂਰਥਲਾ 'ਚ ਜੀ, ਉੱਥੇ ਪਹਿਲਾਂ ਮਾਰ ਕੇ ਇਹੀ ਕਿਹਾ ਗਿਆ ਸੀ, ਤੁਹਾਨੂੰ ਪਤਾ ਮਾਰ ਦਿੱਤਾ ਗਿਆ ਸੀ ਬੰਦਾ, ਜਿਹਦੇ 'ਚ ਬਰਜਿੰਦਰ ਸਿੰਘ ਪਰਵਾਨਾ ਦਾ ਵੀ ਪਰਚਾ ਹੋ ਗਿਆ ਸੀਗਾ।
ਪਰ ਬਾਅਦ ਚ ਕੀ ਹੈ ਕਿ ਜਾਂਚ ਪੜਤਾਲ ਚ ਚੀਜ਼ਾਂ ਗਲਤ ਨਿਕਲੀਆਂ। ਉਹ ਬੰਦਾ ਮੈਂਟਲੀ ਅਪਸੈਟ ਸੀਗਾ ਤੇ ਉਹਦੀਆਂ ਵੀਡੀਓ ਪਹਿਲਾਂ ਵੀ ਜਾਨੀ ਪਿੱਛੇ ਦੀਆਂ ਵੀ ਵੀਡੀਓ ਨਿਕਲ ਆਈਆਂ ਉਹਦੀਆਂ, ਦਿਮਾਗੀ ਤੌਰ ਤੇ ਅਪਸੈਟ ਸੀ ਤਾਂ ਪਰਚਾ ਹੋ ਗਿਆ ਸੀਗਾ ਇਹਨਾਂ ਤੇ ਜੀ ਜੀ, ਜਿਹਦੇ ਚ ਪਰਵਾਨਾ ਸਾਹਿਬ ਮੇਰੇ ਖਿਆਲ ਤੇ ਨਾ ਕਾਫੀ ਦੇਰ ਤੱਕ ਅੰਦਰ ਰਹੇ ਸੀਗੇ। ਹਾਂਜੀ। ਸੋ ਇਹ ਹੈ ਹਾਂਜੀ ਕਿ ਘਟਨਾ ਦਰ ਘਟਨਾ ਹੀ ਸਾਨੂੰ ਵੇਖਣਾ ਪਵੇਗਾ ਕਿ ਇਸ ਘਟਨਾ ਚ ਜੋ ਚੀਜ਼ ਹੈ ਮੈਂ ਤੁਹਾਡੇ ਅੱਗੇ ਰੱਖ ਦਿੱਤੀ, ਸਨਮੁਖ ਰੱਖ ਦਿੱਤੀ ਹੈ। ਦੋਹਾਂ ਪਾਸਿਆਂ ਤੋਂ ਆਹ ਗੱਲਾਂ ਸਾਹਮਣੇ ਆ ਰਹੀਆਂ। ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਥੋੜਾ ਇੰਤਜ਼ਾਰ ਕਰਨਾ ਪਵੇਗਾ ਕਿ ਜਾਂਚ ਪੜਤਾਲ ਕਿਸ ਦਿਸ਼ਾ ਵੱਲ ਵੱਧਦੀ ਹੈ ਜਾਂ ਹੋਰ ਵਿੱਚੋਂ ਕੀ ਗੱਲਾਂ ਨਿਕਲਦੀਆਂ ਨੇ, ਕਿਉਂਕਿ ਰਮਨਦੀਪ ਸਿੰਘ ਮੰਗੂਮੱਠ ਬਾਰੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਜਿਹੜਾ ਵਿਵਾਦ ਆ ਉਹ ਹਮੇਸ਼ਾ ਇਹਨਾਂ ਦੇ ਨਾਲ ਹੀ ਰਿਹਾ ਜੀ। ਤੇ ਮਿੰਟੂ ਜੀ ਉਸ ਇਨਸਾਨ ਤੋਂ ਵੀ ਪੁੱਛ ਪੜਤਾਲ ਹੋਣੀ ਚਾਹੀਦੀ ਜਿਹਨੂੰ ਇਹ ਵੀਡੀਓ ਦੇ ਵਿੱਚ ਕਹਿ ਰਿਹਾ ਕਿ ਤੁਸੀਂ ਭੇਜਿਆ ਭਾਜੀ, ਉਹਨੂੰ ਵੀ ਪੁੱਛਣਾ ਸੀ। ਮੈਂ ਤੇ ਤੁਹਾਨੂੰ ਦੱਸਿਆ ਨਾ ਜੀ, ਮੈਂ ਤੇ ਦੱਸ ਰਿਹਾ ਨਾ ਜੀ, ਕਿਉਂਕਿ ਇੱਕ ਵਾਰੀ ਕੀ ਹੁੰਦਾ ਨਾ ਪ੍ਰਵੀਨ ਜੀ, ਜਦੋਂ ਇਹ ਨਾਜ਼ੁਕ ਮਾਮਲੇ ਹੁੰਦੇ ਨਾ ਪੁਲਿਸ ਨੇ ਮੌਕਾ ਸਾਂਭਣਾ ਹੁੰਦਾ ਹੈ। ਪੁਲਿਸ ਮੌਕਾ ਸਾਂਭ ਜਾਂਦੀ। ਤੁਹਾਨੂੰ ਸੁਲਤਾਨਪੁਰ ਲੋਧੀ ਦੀ ਘਟਨਾ ਯਾਦ ਹੈ ਨਾ? ਉਸ ਵੇਲੇ ਉਹਨਾਂ ਨੇ ਨਿਹੰਗ ਸਿੰਘਾਂ ਦੇ ਨਾਲ ਗੱਲਬਾਤ ਕੀਤੀ, ਨਵੇੜਿਆ, ਜਿਵੇਂ ਹੀ ਨਵੇੜਿਆ ਉਹਨਾਂ ਨੂੰ ਬਾਹਰ ਖੜ ਕੇ ਉਹਨਾਂ ਤੇ 302 ਦਾ ਪਰਚਾ ਕਰਤਾ ਸੀਗਾ, ਯਾਦ ਹੈ ਤੁਹਾਨੂੰ? ਹਾਂਜੀ। ਉਸ ਤੋਂ ਬਾਅਦ ਕੀ ਹੁੰਦਾ? ਕੁਛ ਨਹੀਂ। ਤਾਂ ਕਹਿਣ ਦਾ ਮਤਲਬ ਕਿ ਪੁਲਿਸ ਨੇ ਹੁਣ ਇੱਕ ਗੁਰੂ ਘਰ ਦਾ ਮਾਮਲਾ ਹੈ, ਗੁਰੂ ਘਰ ਚ ਡੈਡ ਬੋਡੀ ਪਈ ਹੈ, ਤੁਸੀਂ ਸੋਚ ਕੇ ਵੇਖੋ ਕਿੰਨੇ ਘੰਟੇ ਹੋ ਗਏ ਜੀ। ਇਹ ਵੀ ਚੀਜ਼ ਤੇ ਵੇਖੋ ਨਾ ਕਿ ਗੁਰੂ ਦਾ ਘਰ ਹੈ ਤੇ ਮਤਲਬ ਕਿ ਉੱਥੇ ਡੈਡ ਬੋਡੀ ਪਈ ਆ। ਰਮਨਦੀਪ ਸਿੰਘ ਮੰਗੂਮੱਠ ਨੇ ਦੱਸਦੇ ਕਿ ਖੁਦ ਨੂੰ ਬਾਅਦ ਚ ਅੰਦਰ ਵੀ ਬੰਦ ਕਰ ਲਿਆ ਸੀਗਾ। ਅੱਛਾ ਜੀ। ਤਾਂ ਉਹ ਚੀਜ਼ ਫਿਰ ਹੁਣ ਡੈਡ ਬੋਡੀ ਵੀ ਕੱਢਣੀ ਆ, ਰਮਨਦੀਪ ਸਿੰਘ ਮੰਗੂਮੱਠ ਨੂੰ ਵੀ ਲਿਆਣਾ। ਫਿਰ ਇਸ ਤੋਂ ਇਲਾਵਾ ਮੇਨ ਗੱਲ ਹੁੰਦੀ ਹੈ ਗੁਰੂ ਘਰ ਦੀ ਮਰਿਆਦਾ, ਉਹ ਸਰਵੋਪਰੀ ਹੁੰਦੀ ਆ ਜੀ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਵੇਖੀਆਂ ਗਈਆਂ। ਉਸ ਤੋਂ ਬਾਅਦ ਬਿਲਕੁਲ ਜਿਵੇਂ ਆਪਾਂ ਗੱਲ ਨੂੰ ਨੋਟ ਕੀਤਾ, ਉਹ ਪੁਲਿਸ ਅਫੀਸ਼ੀਅਲ ਨੇ ਵੀ ਕਿਹਾ ਕਿ ਤੁਸੀਂ ਕਿਹਨੂੰ ਕਿਹਾ ਜਾ ਰਿਹਾ ਕਿ ਭਾਜੀ ਤੁਸੀਂ ਤੇ ਸੁੱਖੀ ਨੇ ਕਿਹਾ। ਉਹ ਸੁੱਖੀ ਕੌਣ ਹੈ? ਜੀ। ਉਹ ਸੁੱਖੀ ਕੌਣ ਹੈ? ਉਹ ਸੁੱਖੀ ਪੰਜਾਬ ਦਾ ਹੈ, ਹਰਿਆਣੇ ਦਾ, ਕਿੱਥੋਂ ਦਾ? ਕਿਉਂਕਿ ਇਹਦੀ ਬੋਲੀ ਜੇ ਤੁਸੀਂ ਵੇਖੋਗੇ ਨਾ, ਬੋਲੀ ਜਿਹੜੀ ਹੈ ਇਹਦੀ ਥੋੜਾ ਜਿਹਾ ਹੈ ਨਾਰਦਰਨ ਇੰਡੀਆ ਵਾਲਾ ਜਿਹਾ, ਯਾਨੀ ਕੋਈ ਹਰਿਆਣਵੀ ਪੰਜਾਬੀ ਜਿਵੇਂ ਮਿਕਸ ਕਰਕੇ ਬੋਲਦੇ, ਇਸ ਤਰ੍ਹਾਂ ਦੀ ਬੋਲੀ ਆ। ਤੇ ਬਾਕੀ ਹੁਣ ਪਛਾਣ ਹੋਏ ਤੋਂ ਪਤਾ ਲੱਗੇਗਾ। ਤਾਂ ਹੀ ਮੈਂ ਕਹਿੰਦਾ ਕਿ ਕਿਸੇ ਵੀ ਨਤੀਜੇ ਤੇ ਆਪਾਂ ਤਾਂ ਪੁੱਜ ਨਹੀਂ ਸਕਦੇ, ਪਰ ਕਾਫੀ ਕੁਝ ਹੈ ਜਿਹੜਾ ਉਹ ਹਾਲੇ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਕਿ ਕਹਾਣੀ ਅਸਲ ਚ ਕੀ ਆ। ਪਰ ਬੇਅਦਬੀ ਨਹੀਂ ਹੋਈ। ਮੁੱਖ ਗੱਲ ਇਹ ਆ ਕਿ ਬੇਅਦਬੀ ਕਿਸੇ ਕਿਸਮ ਦੀ ਨਹੀਂ ਹੋਈ। ਦਾਅਵਾ ਇਹੀ ਕੀਤਾ ਜਾ ਰਿਹਾ ਕਿ ਵਾਸ਼ਰੂਮ ਦੇ ਵਿੱਚ ਸੀ। ਹੁਣ ਵਾਸ਼ਰੂਮ ਚ ਕੀ ਕਰ ਰਿਹਾ ਸੀ, ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਉੱਥੇ ਲੋਕੇ ਬੈਠਾ ਸੀ ਇਸ ਤਾਕ ਚ ਕਿ ਜਦੋਂ ਮੌਕਾ ਮਿਲੇਗਾ ਮੈਂ ਬੇਅਦਬੀ ਕਰ ਦੇਵਾਂ। ਪਰ ਚਲੋ ਬੇਅਦਬੀ ਨਹੀਂ ਹੋਈ, ਠੀਕ ਆ, ਪਰ ਬੇਅਦਬੀ ਦੀ ਭਾਵਨਾ ਲੈ ਕੇ ਜਾਣਾ ਵੀ ਮੈਂ ਤੇ ਕਹੂੰਗਾ ਕਿ ਪਾਪ ਹੈ। ਇਹ ਕਿਉਂ ਹੋ ਰਿਹਾ ਵਾਰ-ਵਾਰ? ਕਿਸੇ ਵੀ ਧਾਰਮਿਕ ਸਥਾਨ ਚ ਨਹੀਂ ਹੋਣਾ ਚਾਹੀਦਾ। ਕਿਸੇ ਦੇ ਵੀ ਧਾਰਮਿਕ ਸਥਾਨ ਚ, ਚਾਹੇ ਕੋਈ ਵੀ ਕਿਸੇ ਦਾ ਵੀ ਧਰਮ ਦਾ ਧਾਰਮਿਕ ਸਥਾਨ ਆ, ਕਿਉਂਕਿ ਇਹ ਚੀਜ਼ ਜਿਹੜੀ ਆ ਉਹ ਅੱਗੇ ਜਾ ਕੇ ਕਿਤੇ ਨਾ ਕਿਤੇ ਸਾਨੂੰ ਸਮਾਜਿਕ ਤੌਰ ਤੇ ਜਾਂ ਭਾਈਚਾਰਕ ਤੌਰ ਤੇ, ਆਰਥਿਕ ਤੌਰ ਤੇ ਫਿਰ ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਨਾ। ਹੁਣ ਤਾਂ ਸਿਆਸੀ ਤੌਰ ਤੇ ਵੀ ਸਾਨੂੰ ਅਸਰ ਪੈਣ ਲੱਗ ਗਿਆ ਇਹਨਾਂ ਚੀਜ਼ਾਂ ਦਾ। ਤਾਂ ਅੱਜ ਕੱਲ ਕੀ ਆ ਕਿ ਬਹੁਤ ਕੁਝ ਸ਼ਰਾਰਤੀ ਲੋਕ ਵੀ ਕਰਦੇ ਆ। ਹੁਣ ਜਿਹੜੇ ਕਰਵਾਉਣ ਵਾਲੇ ਆ, ਜੇ ਮੰਨ ਲਓ ਹੁਣ ਜਿੱਦਾਂ ਕਿਹਾ ਜਾ ਰਿਹਾ ਕਿ ਉਹ ਜ਼ਿਕਰ ਆ ਰਿਹਾ, ਸੁੱਖੀ ਨੇ ਕਿਹਾ, ਚਲੋ ਤੁਸੀਂ ਵਾਲਾ ਵੀ ਹੁਣ ਉਹ ਵੀ ਜਾਂਚ ਪੜਤਾਲ ਦਾ ਵਿਸ਼ਾ ਬਣ ਗਿਆ ਤੇ ਉਹ ਭੇਜਿਆ, ਤਾਂ ਉਸ ਬੰਦੇ ਦੀ ਮਨਸ਼ਾ ਕੀ ਹੈ ਨਾ, ਉਹਨੂੰ ਕਿਸਨੇ ਕਿਹਾ ਜੀ, ਜਾਂ ਉਹ ਆਪਣੇ ਪੱਧਰ ਤੇ ਕਰਵਾ ਰਿਹਾ। ਕੋਈ ਇਹੋ ਜਿਹਾ ਕਿਹੜਾ ਇਸ ਤਰ੍ਹਾਂ ਦਾ ਬੰਦਾ ਜਿਹੜਾ ਆਪਣੇ ਆਪ ਇਹ ਸੋਚਦਾ ਬਿਨਾਂ ਕਿਸੇ ਮੰਤਵ ਤੋਂ ਕਿ ਮੈਂ ਬੇਅਦਬੀ ਕਰਵਾਵਾਂ ਕਿਸੇ ਤੋਂ। ਪਰ ਇੱਥੇ ਇਹ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ। ਤਾਂ ਉਹੀ ਆ ਕਿ ਹੁਣ ਇੱਕ ਤਾਂ ਇਹਦੇ ਚ ਪ੍ਰਵੀਨ ਜੀ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਇਹ ਹੋਣੀ ਚਾਹੀਦੀ ਹੈ, ਮੇਰਾ ਮੰਨਣਾ ਇਹ ਆ ਕਿ ਚਲੋ ਕਤਲੋਗਾਰਤ ਨੂੰ ਆਪਾਂ ਜਾਇਜ਼ ਨਹੀਂ ਠਹਿਰਾ ਸਕਦੇ, ਪਰ ਮਸਲਾ ਇਹ ਆ ਕਿ ਤੁਹਾਨੂੰ ਵਾਪਸ ਕਾਨੂੰਨ ਤੇ ਭਰੋਸਾ ਕਾਇਮ ਕਰਵਾਉਣਾ ਪਊਗਾ। ਕਿਉਂਕਿ ਪਰਸੈਪਸ਼ਨ ਬਣ ਗਈ ਆ ਕਿ ਜੀ ਇਹ ਫੜ ਕੇ ਲੈ ਜਾਂਦੇ ਆ, ਮੈਂਟਲੀ ਆਫਸੈਟ ਕਰਾਰ ਦੇ ਦਿੰਦੇ ਆ, ਇਹ ਤਾਂ ਵਾਪਰਦਾ। ਫਿਰ ਇੱਥੋਂ ਜਦੋਂ ਅੱਛਾ ਦੂਜੀ ਚੀਜ਼ ਇਹ ਹੈ ਕਿ 295 ਏ ਦਾ, ਜਿਵੇਂ ਅੱਜ ਜਿਹੜਾ ਮਰਨ ਵਾਲਾ ਉਹਦੇ ਤੇ ਵੀ 295 ਏ ਲਾਈ ਆ। ਠੀਕ ਹੈ ਜੀ। ਮਤਲਬ ਇੱਕ ਸ਼ਿਕਾਇਤ ਉਧਰੋਂ ਲੈ ਲਈ, ਇੱਕ ਉਧਰੋਂ ਲੈ ਲਈ। ਹੁਣ ਮਤਲਬ ਕਿ 295 ਏ ਆ। 295 ਏ ਚ ਪਹਿਲੀ ਗੱਲ ਟ੍ਰਾਇਲ ਤੁਹਾਡਾ 5-5 ਸਾਲ ਮੁੱਕਦਾ ਹੀ ਨਹੀਂ। ਦੂਜੀ ਚੀਜ਼ ਆ ਕਿ ਜੇ ਟ੍ਰਾਇਲ ਚੱਲ ਕੇ ਸਜ਼ਾ ਵੀ ਹੁੰਦੀ ਹੈ, ਸਜ਼ਾ ਹੁੰਦੀ ਆ ਮੈਕਸਿਮਮ ਟੂ ਮੈਕਸਿਮਮ 2 ਸਾਲ। 2 ਸਾਲ ਦੀ ਸਜ਼ਾ ਦੀ ਜ਼ਮਾਨਤ ਉੱਥੇ ਫੇਰ ਹੋ ਜਾਂਦੀ ਹੈ ਪੈਰ ਤੇ। ਮੈਂ ਇੱਕ ਮਿਸਾਲ ਦੇ ਦਿੰਦਾ, ਡੇਰਾ ਪ੍ਰੇਮੀਆਂ ਨੂੰ ਸਜ਼ਾ ਹੋਈ ਸੀਗੀ ਸ਼ਾਇਦ ਮੋਗਾ ਕੋਰਟ ਚੋਂ। ਹਾਂਜੀ ਹੋਈ ਸੀ। ਤੇ ਸਜ਼ਾ ਕਰਵਾਉਣ ਵਾਲੇ ਪਿੰਡ ਵਾਪਸ ਨਹੀਂ ਸੀ ਪਰਤੇ ਹਾਲੇ, ਤੇ ਸਜ਼ਾ
ਪਾਉਣ ਵਾਲੇ ਜਿਹੜੇ ਸੀ ਜ਼ਮਾਨਤ ਕਰਾ ਕੇ ਘਰਾਂ 'ਚ ਵੀ ਆ ਗਏ ਸੀ। ਜੀ। ਤਾਂ ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਇੱਥੇ ਕੰਮ ਕਰਨ ਦੀ ਜ਼ਰੂਰਤ ਆ, ਕਿਉਂਕਿ ਇਹ ਗੱਲਾਂ ਬਹੁਤ ਵੱਡੀਆਂ ਹੋ ਜਾਣਗੀਆਂ, ਕਿਉਂਕਿ ਆਉਣ ਵਾਲੇ ਸਮੇਂ 'ਚ ਅੱਜ ਤਾਂ ਪੰਜਾਬ ਦੀ ਧਰਤੀ ਤੇ ਬਹੁਤ ਹੋ ਰਿਹਾ, ਕੱਲ ਨੂੰ ਹੋਰ ਦੂਸਰੀਆਂ ਸਟੇਟਾਂ 'ਚ ਵੀ ਚੱਲ ਸਕਦਾ ਕੰਮ। ਜਦੋਂ ਇਸ ਤਰ੍ਹਾਂ ਭਾਈਚਾਰਕ ਸਾਂਝ ਦੇ ਵਿੱਚੋਂ ਜਾਂ ਧਰੁਵੀਕਰਨ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਨਸ਼ਾ ਹੋ ਜਾਵੇ, ਤਾਂ ਇਹ ਚੀਜ਼ਾਂ ਵਧਣਗੀਆਂ। ਉਹਦੇ ਤੇ ਹੋਣਾ ਕੀ ਚਾਹੀਦਾ ਕਿ ਇਸ ਕਾਨੂੰਨ ਦੇ ਵਿੱਚ ਹੁਣ ਤੁਸੀਂ ਇਹ ਸਾਰਾ ਕੁਝ ਬਦਲ ਦਿੱਤਾ ਹੈ, ਹਾਂਜੀ, 1 ਬਾਈ 1 ਇਹਨਾਂ ਨੇ ਸਭ ਕੁਝ ਬਦਲ ਦਿੱਤਾ ਹੈ। ਇਹ ਇੱਥੋਂ ਦੀ ਮੂਰਖ ਜਨਤਾ ਨੂੰ, ਸਾਰੀ ਨਹੀਂ ਮੈਂ ਕਹਿੰਦਾ, ਬਹੁਤ ਸਾਰੇ ਲੋਕ ਜਿਹੜੇ ਸਿਰ ਫਿਰੇ ਆ, ਉਹ ਇਹਨਾਂ ਦੇ ਮਗਰ ਲੱਗੇ ਆ, ਉਹ ਨਾ ਮੂਰਖਾਂ ਨੂੰ ਕਈ ਸਾਲਾਂ ਬਾਅਦ ਪਤਾ ਲੱਗਣਾ ਇਹਨਾਂ ਬਦਲਾਅ ਦਾ। ਤਾਂ ਮਤਲਬ ਕਿ ਇਹ ਹੈ ਕਿ ਜਦੋਂ ਤੁਸੀਂ ਸਾਰਾ ਕੁਝ ਬਦਲ ਰਹੇ ਹੋ, ਤਾਂ ਜਿੱਥੇ ਇਹ ਕੰਮ ਕਰਨ ਦੀ ਜ਼ਰੂਰਤ ਉੱਥੇ ਵੀ ਕਰੋ, ਕਿ ਇਹਨਾਂ ਬੰਦਿਆਂ ਨੂੰ ਜਿਹੜੇ ਇਸ ਤਰ੍ਹਾਂ ਦੇ ਆਉਂਦੇ ਆ ਜਾਂ ਜਿਹੜੇ ਭੇਜਦੇ ਆ, ਇਹਨਾਂ ਨੂੰ ਜਿਹੜੀ ਆ ਉਹ ਸਜ਼ਾ ਇੰਨੀ ਜ਼ਿਆਦਾ ਹੋਵੇ ਕਿ ਮਤਲਬ ਮਿਸਾਲੀ। ਤੇ ਦੂਸਰੀ ਚੀਜ਼ ਇਹ ਹੈ ਕਿ ਇਹਨਾਂ ਦੀ ਪ੍ਰਾਪਰਟੀ ਵਗੈਰਾ ਸਾਰਿਆਂ ਦੀ ਅਟੈਚ ਹੋਵੇ। ਤੇ ਤੀਸਰੀ ਗੱਲ ਇਹ ਆ ਕਿ ਇਹਨਾਂ ਬੰਦਿਆਂ ਨੂੰ ਹਰੇਕ ਥਾਂ ਤੋਂ ਬਲੈਕ ਲਿਸਟ ਕੀਤਾ ਜਾਵੇ। ਆ ਜ਼ਿੰਦਗੀ ਜੇ ਦੋਸ਼ ਸਿੱਧ ਹੋ ਜਾਂਦੇ ਆ, ਇਹ ਨਹੀਂ ਕਿ ਚੱਕ ਕੇ ਨਜਾਇਜ਼ ਭਾਈ ਚਲੋ ਕਿਸੇ ਤੋਂ, ਸਾਰੀਆਂ ਚੀਜ਼ਾਂ ਤੋਂ ਇਦਾਂ ਤੋਂ, ਜਿਵੇਂ ਹੁਣ ਕਈਆਂ ਦਾ ਉਹ ਕਰ ਦਿੰਦੇ ਆ ਨਾ, ਮਤਲਬ ਕਿ ਸਾਰਾ ਕੁਝ ਕੈਂਸਲ ਹੈ, ਕਿਸੇ ਥਾਂ ਤੇ ਤੁਹਾਡੀ ਢੋਈ ਨਹੀਂ। ਤਾਂ ਇਹ ਚੀਜ਼ਾਂ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅਸਲ 'ਚ ਕੀ ਆ ਕਿ ਲੋਕ ਦੋ ਚੀਜ਼ਾਂ ਤੋਂ ਕਿਤੇ ਨਾ ਕਿਤੇ ਕਾਨੂੰਨ ਤੋਂ ਭਰੋਸਾ ਆਪਣਾ ਗਵਾ ਬੈਠੇ ਆ। ਇੱਕ ਕਿ ਇਹ ਕਾਨੂੰਨ ਕਮਜ਼ੋਰ ਹੈ 295, ਉਹਨਾਂ ਨੂੰ ਪਤਾ ਕੁਝ ਨਹੀਂ ਹੋਣਾ। ਦੂਸਰੀ ਚੀਜ਼ ਇਹ ਆ ਕਿ ਤੁਹਾਡੇ ਪੁਲਿਸ ਤੇ ਇਹ ਦੋਸ਼ ਲੱਗਦਾ ਕਿ ਇਹ ਮੈਂਟਲੀ ਅਪਸੈਟ ਕਰਾਰ ਦੇ ਦਿੰਦੇ ਨੇ। ਜੀ। ਤਾਂ ਜਿਹੜੀ ਉਹ ਪਰਸੈਪਸ਼ਨ ਬਣੀ, ਉਹਨੂੰ ਤੋੜਨ ਦੀ ਜ਼ਰੂਰਤ ਆ। ਕਿ ਸਪੀਡੀ ਟ੍ਰਾਇਲ ਹੋਣ, ਸਜ਼ਾਵਾਂ ਹੋਣ, ਆਪੇ ਲੋਕ ਚਲੋ ਇਹ ਠੀਕ ਹੈ, ਕਿਸੇ ਤੇ ਦੋਸ਼ ਲਾ ਕੇ ਕਿਸੇ ਨੂੰ ਸਜ਼ਾ ਦੇਣ ਦਾ ਕਿਸੇ ਨੂੰ ਕੋਈ ਹੱਕ ਨਹੀਂ, ਜਾਂ ਝੂਠਾ ਕੇਸ ਵੀ ਨਹੀਂ ਪੈਣਾ ਚਾਹੀਦਾ ਕਿਸੇ ਤੇ ਵੀ। ਬਟ ਇਹ ਆ ਕਿ ਉਹ ਜਿਹੜੀ ਪਰਸੈਪਸ਼ਨ ਮਿੱਥ ਬਣ ਜਾਂਦੀ ਆ ਕਿ ਇਹਦਾ ਹੋਣਾ ਕੁਛ ਨਹੀਂ, ਤਾਂ ਉਹ ਤੋੜਨ ਦੀ ਜ਼ਰੂਰਤ ਹੈ ਨਾ। ਕਿ ਬੰਦਾ ਆਪੇ, ਜੇ ਮੰਨ ਲਓ ਕੋਈ ਜੈਨੂਇਨ ਕੇਸ ਹੈ, ਜੇ ਕਿਸੇ ਦੁਸ਼ਟ ਨੇ ਉਹ ਕੰਮ ਕੀਤਾ ਵੀ ਆ, ਤਾਂ ਉਹਨੂੰ ਕੱਲ੍ਹ ਫੜ ਕੇ ਥਾਣੇ 'ਚ ਬੰਦ ਕਰਵਾ ਦਿੱਤਾ ਜਾਵੇ। ਇੱਕ ਵਾਰੀ ਪਤਾ ਹੈ ਕਿ ਸਪੀਡੀ ਟ੍ਰਾਇਲ ਹੋ ਜਾਣਾ, 1.5 ਸਾਲ ਦੇ ਵਿੱਚ ਆਪੇ ਲੰਬਾ ਠੁੱਕ ਜੂਗਾ, ਆਪੇ ਇੱਥੇ ਹੱਡੀਆਂ ਰਗੜਦਾ ਰਹੂ। ਹੁਣ ਜਦੋਂ ਤੱਕ ਇਹ ਚੀਜ਼ਾਂ ਨਹੀਂ ਤਾਂ ਹੈ ਹੀ ਆ, ਤੁਸੀਂ ਪੰਜਾਬ 'ਚ ਹੀ ਦੇਖ ਲਓ ਕਿੰਨੀਆਂ ਘਟਨਾਵਾਂ ਵਾਪਰੀਆਂ। ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੁਣ ਸਜ਼ਾ ਵੀ ਔਨ ਦਾ ਸਪੌਟ ਹੀ ਚੱਲ ਪਈ ਹੈ, ਤੇ ਉਹਦਾ ਸਮਰਥਨ ਵੀ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਤੇ ਤਾਂ ਬਹੁਤ ਵੱਡਾ ਸਮਰਥਨ ਹੁੰਦਾ ਉਹਦਾ। ਜੀ ਬਿਲਕੁਲ। ਤੇ ਮਿੰਟੂ ਜੀ, ਗੱਲ ਕਰੀਏ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਦਾ ਈਡੀ ਨੇ ਕਾਰਨ ਦੱਸਿਆ ਜੀ। ਹਾਂਜੀ, ਸਾਧੂ ਸਿੰਘ ਧਰਮਸੋਤ ਦੀ ਜਿਹੜੀ ਗ੍ਰਿਫਤਾਰੀ ਹੈ ਉਹਦਾ ਕਾਰਨ ਦੱਸਿਆ, ਅੱਜ ਪੇਸ਼ ਕਰ ਦਿੱਤਾ ਗਿਆ। ਸ਼ਾਇਦ 2-3 ਦਿਨ ਦਾ ਰਿਮਾਂਡ ਵੀ ਮਿਲ ਗਿਆ, ਤੇ ਰਿਮਾਂਡ ਦੇ ਦੌਰਾਨ ਕੀ ਨਿਕਲਦਾ ਪਤਾ ਨਹੀਂ। ਸੋ ਈਡੀ ਦਾ ਮਨੀ ਲਾਂਡਰਿੰਗ ਦਾ ਮਸਲਾ, ਬਸ ਇਹਨੂੰ ਸੰਖੇਪ ਦੇ ਵਿੱਚ ਇਉਂ ਹੀ ਤੁਸੀਂ ਸਮਝ ਸਕਦੇ ਹੋ ਕਿ ਜਿੱਦਾਂ ਇੱਕ ਤਾਂ ਹੈ 6 ਕਰੋੜ ਦਾ ਫਰਕ, ਜਿੰਨੀ ਵੀ ਇਹਨਾਂ ਦੀ ਸਾਰੀ ਹੈਗੀ ਆ ਆਮਦਨ ਤੋਂ ਵੱਧ ਖਰਚਾ ਜਿਹੜਾ 6 ਕਰੋੜ ਦਾ ਉਹਦਾ ਫਰਕ ਆ। ਤੇ ਫਿਰ ਜਿੱਦਾਂ ਕੁਛ ਰਿਸ਼ਵਤ ਦੇ ਕੇਸ ਆ ਕਥਿਤ ਤੌਰ ਤੇ, ਕਿ ਭਾਈ ਖੈਰ ਦੀ ਲੱਕੜੀ ਦਾ ਠੇਕੇਦਾਰ ਤੋਂ 500 ਰੁਪਇਆ ਪ੍ਰਤੀ ਪੀਸ। ਫਿਰ ਇਸ ਤੋਂ ਇਲਾਵਾ ਕਿ ਜਿੱਦਾਂ DFO ਲਾਉਣਾ ਉਹਦਾ 10 ਤੋਂ 20 ਲੱਖ, ਜੇ ਬਲਾਕ ਵਾਲਾ ਲਾਉਣਾ ਹੈ ਉਹਦਾ 5 ਤੋਂ 10 ਲੱਖ, ਇਸ ਤਰ੍ਹਾਂ ਰੇਟ। ਮਤਲਬ ਕਿ ਉਹ ਕਹਾਣੀਆਂ ਸਾਰੀਆਂ ਜੁੜੀਆਂ ਹੋਈਆਂ। ਈਡੀ ਦੇ ਇੱਕ ਅਧਿਕਾਰੀ ਨੇ ਇੱਕ ਮੀਡੀਆ ਆਊਟਲੈਟ ਨਾਲ ਗੱਲ ਕਰਦੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਅਸੀਂ ਮਨੀ ਲਾਂਡਰਿੰਗ ਐਕਟ ਦੇ ਵਿੱਚ ਹੀ ਇਹਨਾਂ ਨੂੰ ਫੜਿਆ। ਪਰ ਉਹ ਹੁਣ ਸਾਫ਼ ਹੀ ਹੋ ਗਿਆ ਜਦੋਂ ਕੋਰਟ ਦੇ ਸਾਹਮਣੇ ਇਹਨਾਂ ਨੇ ਜਾ ਕੇ ਪੇਸ਼ ਕਰ ਦਿੱਤਾ, ਤੇ ਇਹਦਾ ਮਤਲਬ ਕਿ ਗ੍ਰਿਫਤਾਰੀ ਪੈ ਗਈ ਆ। ਤੇ ਈਡੀ ਦਾ ਹੋਰ ਕੋਈ ਕੰਮ ਹੁੰਦਾ ਨਹੀਂ, ਤੁਹਾਨੂੰ ਪਤਾ ਮਨੀ ਲਾਂਡਰਿੰਗ ਨਾਲ ਜੁੜੇ ਮਸਲੇ ਜਿਹੜੇ ਆ ਉਹ ਦੇਖਦੇ ਆ ਜੀ। ਥਰਮਲ ਦੀ ਕਹਿੰਦੇ ਮਿੰਟੂ ਜੀ ਫਾਈਲ ਹੀ ਲਾਪਤਾ ਹੋ ਗਈ ਜੀ। ਦੇਖੋ, ਥਰਮਲ ਦੀ ਫਾਈਲ ਜਿਹੜੀ ਲਾਪਤਾ ਹੋਈ ਹੈ ਰਾਜਪੁਰੇ ਦੀ ਆ, ਕਿਉਂਕਿ ਹੁਣ ਇੱਥੇ ਵਿਜੀਲੈਂਸ ਨੇ ਜਾਂਚ ਪੜਤਾਲ ਆਰੰਭੀ ਆ। ਕੁਝ ਜਿਹੜੇ ਪੁਰਾਣੇ ਬਿਜਲੀ ਸਮਝੌਤੇ ਆ, ਚਾਹੇ ਉਹ ਨਿੱਜੀ ਤਾਪ ਘਰਾਂ ਦੇ ਹੋਣ ਤੇ ਜਾਂ ਫਿਰ ਆ ਜਿਹੜੇ ਅੱਜ ਕੱਲ ਚੱਲਦੇ ਆ ਸੂਰਜੀ ਊਰਜਾ ਵਾਲਾ ਪ੍ਰੋਜੈਕਟ, ਇਹਨਾਂ ਦੇ ਹੋਣ, ਉਹ ਸਾਰੇ ਸਮਝੌਤੇ ਜਿਹੜੇ ਆ ਉਹ ਮਤਲਬ ਕਿ ਅਕਾਲੀ ਭਾਜਪਾ ਰਾਜ ਤੋਂ ਲੈ ਕੇ ਕਾਂਗਰਸ ਦੇ, ਹੁਣ ਇਹਨਾਂ ਨੇ ਆਪਣੇ ਤਾਂ ਕੀ ਕਰਾਉਣੇ, ਇਹਨਾਂ ਨੇ ਤਾਂ ਹਾਲੇ ਕੀਤੇ ਝੁੱਗੇ ਚੋਂ ਮੈਨੂੰ ਲੱਗਦਾ 2 ਕਿ 3 ਆ। ਤੇ ਉਹ ਜਿਹੜੇ ਅਕਾਲੀਆਂ ਦੇ ਵੇਲੇ ਜ਼ਿਆਦਾ ਹੋਏ ਨੇ ਉਹਨਾਂ ਦੀ ਵੀ ਜਾਂਚ ਪੜਤਾਲ ਨਾਲ ਹੀ ਕੀਤੀ ਜਾ ਰਹੀ ਹੈ। ਉਹ ਜਾਂਚ ਪੜਤਾਲ ਸ਼ਾਇਦ ਇਸ ਕਰਕੇ ਵੀ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਕੋਲ ਹੀ ਉਹ ਡਿਪਾਰਟਮੈਂਟ ਸੀ, ਜੇ ਕੋਈ ਉਧਰੋਂ ਲੱਭ ਗਈ ਕੋਈ ਚੋਰ ਮੋਰੀ ਵੀ ਜਿਹਦੀ ਇਹਨਾਂ ਨੇ ਵਰਤੋਂ ਕੀਤੀ ਆ ਤਾਂ ਫਿਰ ਫੜ ਲੈਣਗੇ। ਯਾਨੀ ਇੱਕ ਤੀਰ ਨਾਲ 2 ਨਿਸ਼ਾਨੇ ਆ ਨਾ, ਕਿ ਨਾਲੇ ਤਾਂ ਪਬਲਿਕ ਦੀਆਂ ਅੱਖਾਂ ਠੰਡੀਆਂ ਕਿ ਹਾਂਜੀ ਸਮਝੌਤਿਆਂ ਦੀ ਜਾਂਚ ਕਰਾਈ ਆ ਅਸੀਂ,
ਕੈਪਟਨ ਨੇ ਤੇ ਸ਼ੁਰੂ ਕਰਾਈ ਸੀ, ਚੰਨੀ ਸਰਕਾਰ ਵੇਲੇ ਹੋਈ ਸੀ, ਉਹ ਤੇ ਵਿੱਚ ਹੀ ਰਹਿ ਗਈ। ਤੇ ਇਹ ਹੁਣ ਮਤਲਬ ਕਿ ਕਹਿਣਗੇ ਕਿ ਹਾਂ ਜਾਂਚ ਪੜਤਾਲ ਕਰਾ ਲਈ, ਤੇ ਜੇ ਜਾਂਚ ਪੜਤਾਲ ਚ ਕੁਝ ਨਿਕਲ ਆਇਆ ਤੇ ਫਿਰ ਮਜੀਠੀਆ ਵਲੇਟਿਆ ਜਾਏਗਾ, ਕਿਉਂਕਿ ਉਸ ਵੇਲੇ ਮੰਤਰੀ ਉਹ ਸੀਗਾ। ਪਰ ਹੈਰਾਨਗੀ ਦੀ ਗੱਲ ਇਹ ਆ ਕਿ ਰਾਜਪੁਰਾ ਥਰਮਲ ਦੀ ਫਾਈਲ ਜਿਹੜੀ ਆ ਉਹ ਲਾਪਤਾ ਹੋ ਜਾਂਦੀ ਆ, ਵਿਜੀਲੈਂਸ ਨੂੰ ਦੂਸਰੇ ਦਸਤਾਵੇਜ਼ ਸੌਂਪ ਦਿੱਤੇ ਗਏ ਆ, ਪਰ ਇੱਕ ਫਾਈਲ ਜਿਹੜੀ ਕਿ ਮੁੱਢਲੀ ਬਿਡਿੰਗ ਦੀ ਫਾਈਲ ਆ, ਜਿੱਥੋਂ ਜਾਂਚ ਪੜਤਾਲ ਸ਼ੁਰੂ ਹੋਣੀ ਹੈ, ਕਿਉਂਕਿ ਥਰਮਲ ਹੁਣ ਲੈ ਦੇ ਕੇ 3 ਹੀ ਤਾਂ ਰਹਿ ਗਏ ਜਾਂਚ ਪੜਤਾਲ ਵਾਲੇ। ਇੱਕ ਤੇ ਸੀਗਾ ਗੋਇੰਦਵਾਲ ਸਾਹਿਬ, ਉਹ ਸਰਕਾਰੀ ਹੋ ਗਿਆ, 2 ਰਹਿ ਗਏ, ਤੇ ਦੋਵਾਂ ਦੇ ਵਿੱਚੋਂ ਜੇ ਤਲਵੰਡੀ ਸਾਬੋ ਵਾਲੇ ਨੂੰ ਛੱਡ ਦਈਏ ਤੇ ਰਾਜਪੁਰੇ ਵਾਲੀ ਫਾਈਲ ਜਿੱਥੋਂ ਜਾਂਚ ਪੜਤਾਲ ਆਰੰਭ ਹੋਣੀ ਸੀ, ਉਹ ਆਰੰਭ ਦੇ ਵਿੱਚੋਂ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਝੋਲ ਸਾਹਮਣੇ ਆ ਰਹੀ ਆ। ਉਹ ਫਾਈਲ ਕਿੱਥੇ ਗਈ ਆ, ਕਿੱਥੇ ਨਹੀਂ ਗਈ, ਕੋਈ ਪਤਾ ਸੁਰ ਨਹੀਂ ਲੱਗਣ ਡਿਆ। ਤੇ ਦੂਜੀ ਚੀਜ਼ ਇਹ ਆ ਕਿ ਅੱਗੇ ਅਨਾਜ ਘੁਟਾਲੇ 'ਚ ਵੀ ਇਸੇ ਤਰ੍ਹਾਂ ਹੀ 2 ਫਾਈਲਾਂ ਗਾਇਬ ਹੋਈਆਂ ਸਨ, ਉਹਦੀ ਵੀ ਪੁਲਿਸ ਕੰਪਲੇਂਟ ਹੋਈ ਸੀ। ਅੱਜ ਤੱਕ ਇਹ ਵੀ ਨਹੀਂ ਆਫੀਸ਼ੀਅਲੀ ਇਹਨਾਂ ਨੇ ਦੱਸਿਆ ਕਿ ਉਹ ਫਾਈਲਾਂ ਵਾਪਸ ਆ ਗਈਆਂ ਨੇ ਕਿ ਨਹੀਂ। ਜੇ ਆ ਗਈਆਂ ਤੇ ਕਿਨ ਕੀਤੀਆਂ, ਕਿੱਥੋਂ ਲੱਭੀਆਂ, ਕਿੰਨੇ ਚੁਰਾਈਆਂ ਸਨ, ਕਿੰਨੇ ਲੁਕਾਈਆਂ ਸਨ। ਤਾਂ ਹਾਲ ਦੀ ਘੜੀ ਇਹਦੀ ਕਾਫੀ ਚਰਚਾ ਕਿ ਰਾਜਪੁਰਾ ਵਾਲੇ ਥਰਮਲ ਦੀ ਜਿਹੜੀ ਉਹ ਫਾਈਲ ਆ ਮੁੱਢਲੀ ਬਿਡਿੰਗ ਵਾਲੀ, ਜਿੱਥੇ ਮੁੱਢਲੀ ਬਿਡਿੰਗ ਲੱਗੀ ਆ, ਤਾਂ ਉਹ ਗਾਇਬ ਹੋ ਗਈ। ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਸੰਯੁਕਤ ਅਕਾਲੀ ਭਾਜਪਾ ਗੱਠਜੋੜ ਦੀ, ਬਸਪਾ ਗੱਠਜੋੜ ਦੀ, ਮਾਫ ਕਰਨਾ, ਜਸਵੀਰ ਸਿੰਘ ਗੜੀ ਬੋਲੇ ਨੇ ਕੁਛ। ਅਕਾਲੀ ਦਲ ਦੇ ਲੀਡਰਾਂ ਦਾ ਤਾਂ ਜ਼ੋਰ ਲੱਗਿਆ ਪਿਆ ਵੀ ਗੱਠਜੋੜ ਟੁੱਟੇ ਨਾ। ਜਸਵੀਰ ਸਿੰਘ ਗੜੀ ਕੀ ਕਹਿ ਰਹੇ ਨੇ? ਦੇਖੋ, ਜਸਵੀਰ ਸਿੰਘ ਗੜੀ ਨੇ ਤੇ ਪਹਿਲਾਂ ਹੀ ਬਿਆਨ ਦੇ ਦਿੱਤੇ ਸਨ, ਉਸ ਤੋਂ ਬਾਅਦ ਹੀ ਇਹਨਾਂ ਦਾ ਜ਼ੋਰ ਲੱਗਾ। ਹਾਂਜੀ, ਪਹਿਲਾਂ ਨਹੀਂ। ਜੀ ਜੀ। ਜਸਵੀਰ ਸਿੰਘ ਗੜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ 2 ਘਰਾਂ ਦਾ ਪਰਾਉਣਾ ਭੁੱਖਾ ਰਹਿ ਜਾਂਦਾ ਕਈ ਵਾਰੀ, ਕਿ ਤੁਸੀਂ ਉਧਰੋਂ ਵੀ ਨਾ ਜਾਂਦੇ ਲੱਗਿਓ ਤੇ ਸਾਡੇ ਵੱਲੋਂ ਨਾ ਜਾਂਦੇ ਲੱਗਿਓ ਕਿਤੇ। ਹੁਣ ਇਹਨਾਂ ਨੇ ਜਿਹੜੀ ਗੱਲ ਕਹੀ, ਉਹ ਕਹਿੰਦੇ ਕਿ ਪੰਜਾਬ ਵਿੱਚ ਬਸਪਾ ਦਾ ਅਕਾਲੀ ਦਲ ਨਾਲ ਗੱਠਜੋੜ ਫਿਲਹਾਲ ਜਾਰੀ ਆ, ਪਰ ਇਹਦੇ ਬਾਰੇ ਆਖਰੀ ਫੈਸਲਾ ਪਾਰਟੀ ਸੁਪਰੀਮੋ ਮਾਇਆਵਤੀ ਵੱਲੋਂ 18 ਜਨਵਰੀ ਨੂੰ ਪੰਜਾਬ ਟੀਮ ਦੀ ਮੀਟਿੰਗ ਤੋਂ ਬਾਅਦ ਲਿਆ ਜਾਏਗਾ। ਮਤਲਬ ਕਿ ਇਹ ਗੱਲ ਤੈਅ ਨਹੀਂ ਹੈ ਕਿ ਪੱਕਾ ਹੀ ਹੈ ਕਿ ਹਾਂਜੀ ਪੱਕਾ ਫੈਵੀਕੋਲ ਦਾ ਪੱਕਾ ਜੋੜ ਹੈ ਵੀ 18 ਜਨਵਰੀ ਨੂੰ ਸਾਡੀ ਮੀਟਿੰਗ ਹੋਏਗੀ, ਤੇ ਮੀਟਿੰਗ 'ਚ ਜਾ ਕੇ ਦੱਸਣਗੇ ਨਾ, ਜਿਵੇਂ ਇੱਥੇ ਦੱਸਦੇ ਪਏ ਆ ਕਿ 3 ਮਹੀਨੇ ਹੋ ਗਏ ਸਾਡੇ ਨਾਲ ਤੇ ਕਦੇ ਫੋਨ ਤੇ ਗੱਲ ਵੀ ਨਹੀਂ ਕੀਤੀ ਇਹਨਾਂ ਨੇ, ਕੋਈ ਟਿਕਟਾਂ ਦਾ ਕੋਈ ਵਿਚਾਰ ਵਟਾਂਦਰਾ ਨਹੀਂ, ਅਸੀਂ ਆਪਣੇ ਹੁਣ ਬੰਦੇ ਤਿਆਰ ਕਰਨੇ ਸ਼ੁਰੂ ਕਰਤੇ ਜੀ। ਤਾਂ ਇਸ ਕਰਕੇ ਹੁਣ ਅਕਾਲੀ ਪ੍ਰਧਾਨ ਸਾਹਿਬ ਵੀ ਕਹਿਣ ਡਏ ਸੀ ਯਾਰ ਆਪਣਾ ਤੇ 2 ਮਾਸ ਦਾ ਰਿਸ਼ਤਾ ਹੈ, ਤੇ ਮੈਂ ਕਿਹਾ ਤੁਹਾਡਾ ਨੋ ਇੱਕ ਐਸਾ ਜਿਹਦਾ ਕਈ ਮਾਸਾਂ ਨਾਲ ਰਿਸ਼ਤਾ ਹੈ। ਹਾਂਜੀ, ਉਧਰੋਂ ਤੇ ਹੁਣ ਤੁਸੀਂ ਭਾਜਪਾ ਨੂੰ ਵੀ ਕਹਿੰਦੇ ਹੁੰਦੇ ਸੀ ਕਿ 9 ਮਾਸ ਦਾ ਰਿਸ਼ਤਾ ਆਪਣਾ, ਉਧਰੋਂ ਇਹਨਾਂ ਨੂੰ ਵੀ ਕਹਿਣ ਲੱਗ ਪਿਆ। ਤੇ ਮੈਂ ਤੇ ਇਹ ਵੀ ਸੁਣਿਆ ਕਿ ਹੁਣ ਕਾਮਰੇਡਾਂ ਦੇ ਨਾਲ ਵੀ ਸੀਟੀ ਲਾਉਣ ਨੂੰ ਫਿਰਦੇ ਆ। ਅੱਛਾ, ਵੀ ਆਪਾਂ ਇੱਥੇ ਮਾਂ ਗੱਠਜੋੜੀ ਕਰ ਲਈਏ, ਕਾਮਰੇਡ ਵੀ ਲੈ ਆਈਏ ਨਾਲ ਹੀ, ਯਾਨੀ ਇੱਕ ਪਾਸੇ ਹਾਥੀ ਵਾਲੇ, ਦੂਸਰੇ ਪਾਸੇ ਕਾਮਰੇਡ ਆ ਜਾਣ ਤੇ ਵਿੱਚ ਵਿਚਾਲੇ ਅਕਾਲੀ। ਤਾਂ ਇਹ ਵੀ ਸੁਣਨ ਨੂੰ ਆ ਰਿਹਾ ਕਿ ਸ਼ਾਇਦ ਖੱਬੇ ਪੱਖੀ ਪਾਰਟੀਆਂ ਦੇ ਨਾਲ ਵੀ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਗੱਠਜੋੜ ਹੋ ਸਕਦਾ ਆ। ਪਰ ਹਾਲ ਫਿਲਹਾਲ ਕਹਿ ਲਈਏ ਕਿ ਬਸਪਾ ਦਾ ਦਾਅ ਫੱਬ ਗਿਆ, ਭਾਜਪਾ ਵਾਲਿਆਂ ਨਾਲ ਇਹਨਾਂ ਦੀ ਗੱਲ ਤੋੜ ਚੜ੍ਹਦੀ ਨਜ਼ਰ ਨਹੀਂ ਆਈ। ਤਾਂ ਹੀ ਤੇ ਢੀਂਡਸਾ ਸਾਹਿਬ, ਤਾਂ ਹੀ ਤੁਸੀਂ ਯਾਦ ਕਰ ਰਹੇ ਸੀ ਨਾ ਸੰਯੁਕਤ ਅਕਾਲੀ ਦਲ, ਪਰ ਉਹ ਸਹੀ ਆ, ਉਹ ਬਹਿ ਗਏ ਨਾ ਚੁੱਪ ਕਰਕੇ ਹੁਣ, ਕਿਉਂਕਿ ਉਧਰ ਮੈਂ ਉਦੋਂ ਨਹੀਂ ਕਿਹਾ ਸੀਗਾ ਕਿ ਇਸ਼ਾਰਾ ਉਧਰੋਂ ਹੋਏਗਾ ਭਾਜਪਾ ਵਧਿਓ ਤੇ ਢੀਂਡਸਾ ਸਾਹਿਬ ਨੇ ਹਿੱਲਣਾ। ਹਾਂਜੀ ਹਾਂਜੀ ਬਿਲਕੁਲ, ਉਹ ਤੇ ਪੱਕੇ ਅਕਾਲੀ ਆ ਜਿਹੜੇ ਭਾਜਪਾ 'ਚ ਨੇ ਇਸ ਵੇਲੇ ਜੀ। ਤਾਂ ਖੈਰ ਇਹ ਹੁਣ ਦੇਖਣਾ ਹੋਏਗਾ ਕਿ ਮਾਇਆਵਤੀ ਕੀ ਫੈਸਲਾ ਲੈਂਦੇ ਆ। ਮਾਇਆਵਤੀ ਨੇ ਸਪਸ਼ਟ ਕਰ ਦਿੱਤਾ ਕਿ ਹਾਥੀ ਕਿਸੇ ਦੀ ਬਰਾਤ 'ਚ ਤੇ ਸ਼ਾਮਲ ਨਹੀਂ ਹੋਏਗਾ, ਪਰ ਕੀ ਪੰਜਾਬ ਦੇ ਵਿੱਚ ਉਹ ਹਾਥੀ ਨੂੰ ਇਜਾਜ਼ਤ ਦੇ ਦੇਣਗੇ? ਤੇ ਕੋਈ ਗੱਲ ਨਹੀਂ ਬਾਈ, ਤੱਕੜੀ ਨੂੰ ਸਵਾਰੀ ਕਰਨ ਦਿਓ, ਕੋਈ ਚੱਕਰ ਨਹੀਂ ਹੈਗਾ ਜੀ। ਤੇ ਮਿੰਟੂ ਜੀ, ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦਾ ਐਲਾਨ ਹੋ ਗਿਆ ਜੀ। ਦੇਖੋ, ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਹੋ ਗਿਆ, ਤੇ ਇਹ ਕਹਿੰਦੇ ਕਿ 26 ਜਨਵਰੀ ਨੂੰ ਗਣਤੰਤਰ ਦਿਹਾੜੇ ਤੇ ਜਿਹੜੀ ਹੈ ਨਾ ਉਹ ਟਰੈਕਟਰ ਪਰੇਡ ਕੀਤੀ ਜਾਏਗੀ। ਤੇ ਇਸ ਤੋਂ ਇਲਾਵਾ ਮਤਲਬ ਕਿ ਫਰਵਰੀ ਦੀ ਜਿਹੜਾ ਮਹੀਨਾ ਆਏਗਾ ਉਹਦੇ ਤਹਿਤ ਕਿ ਸਾਰੇ ਦੇਸ਼ ਅੰਦਰ ਪਿੰਡੂ ਇਲਾਕਿਆਂ 'ਚ ਬੰਦ ਰੱਖਿਆ ਜਾਏਗਾ। 16 ਫਰਵਰੀ ਨੂੰ ਇਹਨਾਂ ਨੇ ਇਹ ਕਾਲ ਦਿੱਤੀ ਆ। ਤੇ ਇਸ ਤੋਂ ਇਲਾਵਾ ਹੋਰ ਵੀ ਇਹਨਾਂ ਦੀਆਂ ਮੰਗਾਂ ਵਿੱਚ ਆ ਗਈਆਂ ਨੇ, ਹਿੱਟ ਐਂਡ ਰਨ ਵਾਲਾ ਮਾਮਲਾ ਵੀ ਆ ਗਿਆ, ਕਾਫੀ ਮੰਗਾਂ ਆ ਗਈਆਂ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਆਪਾਂ ਇਹਨੂੰ, ਜੇ ਸੰਖੇਪ ਦੇ ਵਿੱਚ ਨਿਬੇੜਨਾ ਹੋਵੇ ਹਾਲ ਦੀ ਘੜੀ, ਪਰ ਇਹ ਸੰਖੇਪ 'ਚ ਨਿਬੜਨ ਵਾਲੀ ਕਹਾਣੀ ਨਹੀਂ ਹੈ। ਪਰ ਜੇ ਆਪਾਂ ਖਬਰ ਨੂੰ ਸੰਖੇਪ 'ਚ ਨਿਬੇੜਨਾ ਹੋਵੇ ਤਾਂ ਹਾਲ ਫਿਲਹਾਲ ਲਾਮਬੰਦੀ ਦਾ ਦੌਰ ਚੱਲੇਗਾ। ਲਾਮਬੰਦੀ ਹੋਏਗੀ, ਲਾਮਬੰਦੀ ਤੋਂ ਬਾਅਦ ਫਿਰ ਜਦੋਂ ਆਪਣੇ ਆਪ ਨੂੰ ਜੋ ਲਿਆ ਜਾਏਗਾ ਕਿ ਕਿੰਨੀ ਕੁ ਤਾਕਤ ਹੈ, ਕਿੰਨਾ ਕੁ ਵਜ਼ਨ ਹੈ,
ਤੇ ਉਸ ਤੋਂ ਬਾਅਦ ਫਿਰ ਉਹ ਵਜ਼ਨ ਜਿਹੜਾ ਹੈ ਨਾ ਉਹ ਪਾਇਆ ਜਾਏਗਾ ਕੇਂਦਰ ਦੀ ਧੌਣ ਤੇ ਜੀ ਤੇ ਇਹ ਇੱਕ ਬੜਾ ਕਸੂਤਾ ਮੌਕਾ ਹੋਏਗਾ। ਮੈਂ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖਦਾ ਕਿ ਜੇ ਮੰਨ ਲਓ ਇਸ ਅੰਦੋਲਨ ਨੂੰ ਇਹ ਮੱਧ ਪ੍ਰਦੇਸ਼ ਤੱਕ, ਯੂਪੀ ਤੱਕ, ਰਾਜਸਥਾਨ ਤੱਕ ਜਾਂ ਬਿਹਾਰ ਤੱਕ ਲੈ ਜਾਂਦੇ ਆ, ਹਾਂਜੀ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਹਰੇਕ ਸਟੇਟ ਦੀਆਂ ਆਪੋ ਆਪਣੀਆਂ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ, ਜੁਦਾ ਹੁੰਦੀਆਂ ਨੇ, ਹਾਂਜੀ ਹਾਂਜੀ ਪਰ ਜੇ ਮੰਨ ਲਓ ਇਹ ਅੰਦੋਲਨ ਵੱਧਦਾ ਹੈ, ਕਿਉਂਕਿ ਪਿਛਲੇ ਅੰਦੋਲਨ ਨੇ ਠੀਕ ਹੈ ਆਪਣੇ ਪੰਜਾਬ ਚ ਤੇ ਇਹਨਾਂ ਲੀਡਰਾਂ ਨੇ ਆਪਸ ਚ ਆਪਦਾ ਜਲੂਸ ਹੀ ਕੱਢਿਆ, ਉਹਨਾਂ ਦੀਆਂ ਗੱਲਾਂ ਦੇ ਫੇਰ ਕਿਤੇ ਕਰ ਲਾਂਗੇ ਸਵਾਲ ਇਹਨਾਂ ਨੂੰ। ਅੱਛਾ, ਮੇਰਾ ਤਾਂ ਗੁੱਸਾ ਵੀ ਨਹੀਂ ਕਰਦੇ, ਮੇਰਾ ਤਾਂ ਜਵਾਬ ਹੀ ਦੇ ਦਿੰਦੇ ਹੁੰਦੇ ਕਿਤੇ, ਭਾਵੇਂ ਆਫ ਦੀ ਰਿਕਾਰਡ ਹੀ ਦੇ ਦੇਣ। ਪਰ ਗੱਲ ਇਹ ਆ ਕਿ ਉਹ ਮਸਲਾ ਇੱਥੋਂ, ਪਰ ਓਵਰਆਲ ਜੇ ਤੁਸੀਂ ਦੇਖੋਗੇ ਨਾ ਉਸ ਅੰਦੋਲਨ ਦਾ ਪ੍ਰਭਾਵ ਬਹੁਤ ਹੈ, ਲੋਕ ਅਮੀਰ ਦੀ ਨਿਗਾਹ ਨਾਲ ਦੇਖਦੇ ਆ, ਤੇ ਜੇ ਉਹ ਅੱਗੇ ਵੱਧਦਾ ਫੈਲਦਾ ਹੈ, ਗੁਜਰਾਤ ਲੌਬੀ ਨੂੰ ਤਰੇਲੀਆਂ ਜ਼ਰੂਰ ਆਉਣਗੀਆਂ। ਕਿਉਂ? ਕਿਉਂਕਿ ਇੱਕ ਪਾਸਿਓਂ ਕਿਸਾਨ ਤੁਰ ਪਏ, ਦੂਸਰੇ ਪਾਸਿਓਂ ਰਾਹੁਲ ਆ ਰਿਹਾ ਜੀ। ਉਹ ਕੱਲ ਵੀ ਸ਼ਾਇਦ ਆਪਾਂ ਗੱਲ ਕੀਤੀ ਸੀ, ਮੈਂ ਤੁਹਾਨੂੰ ਦੱਸਿਆ ਸੀਗਾ ਮਸਲਾ ਕੀ ਹੈ। ਉਹਨਾਂ ਦਾ ਵੀ ਇੱਕ ਥਿੰਕ ਟੈਂਕ ਇਸੇ ਚੱਕਰ 'ਚ ਹੀ ਆ, ਤੇ ਜੇ ਇੱਥੋਂ ਇਹ ਅੰਦੋਲਨ ਇੰਨੀ ਕੁ ਦੂਰ ਵੀ ਫੈਲ ਜਾਂਦਾ ਜਿੰਨੀ ਕਿ ਆਪਾਂ ਗੱਲ ਕੀਤੀ ਆ, ਗੁਜਰਾਤ ਲੌਬੀ ਤੁਸੀਂ ਦੇਖਿਓ ਪਸੀਨੋ ਪਸੀਨੀ ਹੋਏਗੀ। ਜੀ ਜੀ। ਤੇ ਮਿੰਟੂ ਜੀ, ਵਿਜੇ ਮਾਲੀਆ, ਨੀਰਵ ਮੋਦੀ ਸਮੇਤ ਕਹਿੰਦੇ ਜਿੰਨੇ ਵੀ ਭਗੌੜੇ ਆ ਉਹਨਾਂ ਨੂੰ ਛੇਤੀ ਭਾਰਤ ਲਿਆਵਾਂਗੇ। ਦੇਖੋ, ਜਦੋਂ ਤੋਂ ਇਹ ਖਬਰ ਚੱਲੀ ਆ ਉਦੋਂ ਮੇਰੇ 20% ਧੌਲੇ ਆਏ ਸੀਗੇ, ਹੁਣ ਵੱਧ ਕੇ ਡੁੱਬੜੇ 60-70% ਹੋ ਗਏ, ਇਹ ਨਹੀਂ ਆਏ ਧੌਲੇ, ਵੱਧ ਕੇ 60-70% ਹੋ ਗਏ। ਜਾਣ ਵਾਲੇ ਵੀ ਇੱਕ ਦੋ ਹੋਰ ਚਲੇ ਗਏ, ਸਗੋਂ ਲੁੱਟ ਕੇ ਜਾਣ ਵਾਲੇ। ਹਾਂਜੀ, ਲੁੱਟ ਕੇ ਜਾਣ ਵਾਲੇ ਵੀ ਇੱਕ ਦੋ ਹੋਰ ਚਲੇ ਗਏ ਉਸ ਤੋਂ ਬਾਅਦ ਤਾਂ। ਨਹੀਂ, ਉਹ ਤਾਂ ਹੈ ਹੀ ਆ, ਉਹ ਤਾਂ ਜਾਈ ਜਾਂਦੇ ਆ, ਲੁੱਟਣ ਵਾਲੇ ਤੇ ਜਾਈ ਜਾਂਦੇ ਆ, ਵਾਧੂ ਆ ਜੀ, ਉਹ ਤਾਂ ਜਾਈ ਜਾਂਦੇ ਆ, ਉਹ ਤਾਂ ਪਤਾ ਹੀ ਨਹੀਂ, ਉਹ ਕਿਸੇ ਦਿਨ ਨੂੰ ਲਿਸਟ 'ਚ ਆਪਾਂ ਨੂੰ ਐ ਲੱਗਣਾ ਯਾਰ ਇੰਨੇ ਹੋ ਗਏ ਆ, ਹਾਂਜੀ ਹਾਂਜੀ, ਤੇ ਜਾਈ ਜਾਂਦੇ ਆ। ਪਰ ਗੱਲ ਇਹ ਆ ਕਿ ਇਹਨਾਂ ਨੂੰ ਲਿਆਉਣ ਦੀਆਂ ਖਬਰਾਂ ਵੇਖ ਲਓ ਕਿ ਹਾਂਜੀ ਵਿਜੇ ਮਾਲੀਆ ਨੂੰ ਅੱਜ ਲੈ ਆਵਾਂਗੇ, ਉਹ ਸੰਜੇ ਭੰਡਾਰੀ ਨੂੰ ਕੱਲ ਲੈ ਆਵਾਂਗੇ, ਭਾਈ ਉਹ ਜਿਹੜਾ ਨੀਰਵ ਹੈ ਉਹਨੂੰ ਪਰਸੋਂ ਲੈ ਆਵਾਂਗੇ, ਇਸੇ ਤਰ੍ਹਾਂ ਹੀ ਕਰੀ ਜਾਂਦੇ ਆ। ਤਾਂ ਗੱਲ ਇਹ ਆ ਕਿ ਹਵਾਲਗੀ ਦੀ ਪ੍ਰਕਿਰਿਆ ਤੁਹਾਨੂੰ ਪਤਾ ਹੀ ਆ ਕਿ ਇੰਗਲੈਂਡ ਦੇ ਵਿੱਚੋਂ ਕਰਵਾਉਣੀ ਸੌਖੀ ਨਹੀਂ ਹੈ, ਇੰਡੀਆ ਵਾਲਾ ਸਿਸਟਮ ਹੀ ਆ, ਇੱਕ ਤੋਂ ਬਾਅਦ ਇੱਕ ਥਾਂ ਤੇ ਆਪਸ਼ਨ ਹੁੰਦਾ। ਪਰ ਹਾਲ ਫਿਲਹਾਲ ਸ਼ਾਇਦ ਹੋ ਸਕਦਾ ਇਲੈਕਸ਼ਨਾਂ ਕਰਕੇ ਕੋਈ ਸ਼ਗੂਫਾ ਛੱਡ ਦਿੱਤਾ ਹੋਵੇ ਇਹਨਾਂ ਨੇ ਕਿ ਲਿਆ ਰਹੇ ਆ ਜੀ, ਲਿਆ ਰਹੇ ਆ। ਇਹ ਤੇ ਅੱਗੇ ਤੁਹਾਨੂੰ ਯਾਦ ਆ ਜੀ, ਇਹ ਤੇ ਤਿਆਰ ਕਰ ਰਹੇ ਸੀ ਕਿ ਇਸ ਜੇਲ੍ਹ ਦੇ ਵਿੱਚ ਤਾੜਨਾ ਲਿਆ ਕੇ ਵਿਜੇ ਮਾਲੀਆ ਨੂੰ, ਹਾਂਜੀ ਹਾਂਜੀ, ਜੇਲ੍ਹ ਦੀ ਤਿਆਰੀ ਹੈ। ਤਾਂ ਮਤਲਬ ਕਿ ਇਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ। ਚਲੋ ਜਿੱਦਣ ਇਹ ਆਏ ਤੇ ਵੇਖ ਲਵਾਂਗੇ ਕਿ ਸਾਲ ਚ ਆਉਂਦੇ ਆ, ਪਰ ਇਹਨਾਂ ਨੇ ਜਿਹੜਾ ਚੂਨਾ ਲਾਇਆ ਉਹਦਾ ਕੀ ਬਣੇਗਾ। ਤੇ ਸਭ ਤੋਂ ਵੱਡੀ ਗੱਲ ਕਿ ਵਿਜੇ ਮਾਲੀਆ ਭੱਜਿਆ ਕਿਉਂ, ਭੱਜਿਆ ਕਿਵੇਂ? ਕਿਉਂਕਿ ਪਹਿਲਾਂ ਉਹਦਾ ਲੁੱਕਆਊਟ ਨੋਟਿਸ ਜਾਰੀ ਸੀਗਾ, ਤਾਂ ਉਹ ਲੁੱਕਆਊਟ ਨੋਟਿਸ ਵਾਪਸ ਕਿਹਨੇ ਕਰਵਾਇਆ ਸੀਗਾ? ਬਿਲਕੁਲ ਸਹੀ, ਇਹਦੀ ਤੇ ਅੱਜ ਤੱਕ ਜਾਂਚ ਕਰਵਾ ਲਓ ਨਾ, ਸੀਬੀਆਈ ਨੇ ਕਰਵਾਇਆ ਸੀਗਾ ਜੀ। ਅਕਤੂਬਰ ਦਾ ਮਹੀਨਾ ਮੈਨੂੰ ਯਾਦ ਆ ਜਦੋਂ ਉਹ ਹੋਇਆ ਸੀਗਾ, ਉਸੇ ਮਹੀਨੇ ਚੋਂ ਫਿਰ ਵਾਪਸ ਹੋਇਆ, ਕੈਂਸਲ ਹੋਇਆ। ਤਾਂ ਕਿਸਨੇ ਕਰਵਾਇਆ? ਉਹ ਤੇ ਦੱਸ ਦਿਓ ਨਾ ਦੇਸ਼ ਨੂੰ, ਤੁਸੀਂ ਤੇ ਚੌਕੀਦਾਰ ਹੋ। ਚੌਕੀਦਾਰ ਦੇ ਰਾਜ ਦੇ ਵਿੱਚ ਵਿਜੇ ਮਾਲ ਲੈ ਕੇ ਭੱਜ ਕਿੱਦਾਂ ਗਿਆ ਸੀਗਾ? ਤਾਂ ਇਹ ਚੀਜ਼ ਦਾ ਤਾਂ ਪਤਾ ਲੱਗੇ ਘੱਟੋ ਘੱਟ, ਜਦੋਂ ਇਹ ਆਏਗਾ ਤੇ ਵੇਖੀ ਜਾਏਗੀ। ਹਾਲਾਂਕਿ ਸੰਜੇ ਭੰਡਾਰੀ ਬਾਰੇ ਵੀ ਬਹੁਤ ਵਾਰੀ ਖਬਰਾਂ ਆਈਆਂ ਨੇ, ਇਹ ਵੀ ਹਥਿਆਰਾਂ ਦਾ ਡੀਲਰ ਆ, ਤੇ ਕਾਫੀ ਇਹਦੀ ਵੀ ਕਹਿ ਲਓ ਕਹਾਣੀ ਜਿਹੜੀ ਆ ਰੋਚਕ ਆ। ਦੇਖਦੇ ਆ, ਹੁਣ ਖਬਰਾਂ ਇਹ ਫੇਰ ਚੱਲ ਰਹੀਆਂ ਨੇ ਕਿ ਜੀ ਇਹਨਾਂ ਨੂੰ ਛੇਤੀ ਲਿਆਉਣ ਦੀ ਹਵਾਲਗੀ ਪ੍ਰਕਿਰਿਆ ਜਿਹੜੀ ਉਹ ਤੇਜ਼ ਕਰ ਲਈ ਸੀਬੀਆਈ, ਈਡੀ ਤੇ NIA ਦੇ ਸੰਬੰਧਿਤ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਕਹਿੰਦੇ ਆ ਕਿ ਛੇਤੀ ਹੀ ਬ੍ਰਿਟੇਨ ਰਵਾਨਾ ਹੋਏਗੀ। ਜੀ ਜੀ, ਦੇਖਦੇ ਆ ਮਿੰਟੂ ਜੀ ਕਦੋਂ ਆਉਂਦੇ ਆ ਇਹ, ਤੇ ਕਦੋਂ ਜਿਹੜੀ ਤੁਸੀਂ ਰਿਕਵਰੀ ਵਾਲੀ ਗੱਲ ਛੋਈ ਹੈ ਕਦੋਂ ਹੁੰਦੀ ਹੈ। ਹਾਂ ਬਿਲਕੁਲ, ਦੇਖਦੇ ਆ ਜੀ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।